ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਵਿੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਦੋਸਤੋ, ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ। ਸੋ ਅੱਜ ਵੀ ਉਸੇ ਕੜੀ ਨੂੰ ਅੱਗੇ ਤੋੜਦੇ ਹੋਏ ਲਾਈਵ ਤੁਹਾਡੇ ਨਾਲ ਮੁਖਾਤਿਬ ਹੋਵਾਂਗੇ, ਗੱਲਾਂ ਬਾਤਾਂ ਕਰਾਂਗੇ, ਜਿੰਨੇ ਵੀ ਮਸਲੇ ਉਹਨਾਂ ਨੂੰ ਵਿਚਾਰਾਂਗੇ ਤੇ ਨਾਲ ਦੀ ਨਾਲ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਟਿੱਪਣੀਆਂ ਦਾ, ਤੁਹਾਡੇ ਸਵਾਲਾਂ ਦਾ। ਸੋ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਬਣਿਓ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੋਣਾ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ। ਤੇ ਆਸ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਹੋਰ ਸੁਣਾਓ, ਕੀ ਹਾਲ ਨੇ? ਬਹੁਤ ਵਧੀਆ ਜੀ। ਦਲਜੀਤ ਜੀ, ਚੱਲਦੇ ਹਾਂ ਖਬਰਾਂ ਵੱਲ। ਤੇ ਸਭ ਤੋਂ ਪਹਿਲਾਂ ਗੱਲ ਉਹੀ ਜਿਹੜੀ ਇਸ ਵਕਤ ਹਰ ਕੈਮਰੇ ਦੀ ਨਜ਼ਰ 'ਚ ਆ। 9 ਮਾਸ ਦਾ ਰਿਸ਼ਤਾ, ਧੋਤੀ ਪਜਾਮੇ ਦੀ 25-24 ਸਾਲ ਪੁਰਾਣੀ ਯਾਰੀ ਆਖਰਕਾਰ ਟੁੱਟ ਗਈ। ਬੀਜੇਪੀ ਨੂੰ ਅਕਾਲੀ ਦਲ ਨੇ ਕਹਿ ਦਿੱਤਾ ਕਿ ਤੇਰੀ ਮੇਰੀ ਬੱਸ ਵੇ। ਇਹ ਖੈਰ ਕਨਸੂਆਂ ਦਾ ਪਿਛਲੇ 1-1.5 ਸਾਲ ਤੋਂ ਲੱਗ ਰਹੀਆਂ ਸੀ, ਪਰ ਆਖਰਕਾਰ ਤੋੜ ਵਿਛੋੜਾ ਹੋ ਗਿਆ। ਕਿੱਦਾਂ ਦੇਖਦੇ ਹੋ? ਬਹੁਤ ਵਾਰੀ ਕਨਸੂਆਂ ਇੱਦਾਂ ਦੀਆਂ ਆਉਂਦੀਆਂ ਰਹੀਆਂ, ਪਹਿਲਾਂ ਵੀ। ਪਹਿਲੀ ਜਦੋਂ ਗੌਰਮੈਂਟ ਵੀ ਸੀ ਉਦੋਂ ਵੀ ਇਹ ਲੱਗਦੀ ਰਹੀ, ਖਾਸ ਤੌਰ 'ਤੇ ਜਦੋਂ ਹਰਿਆਣਾ ਦੇ ਵਿੱਚ ਬੀਜੇਪੀ ਨੇ ਇਕੱਲੇ ਚੋਣਾਂ ਲੜੀਆਂ ਤੇ ਜਿੱਤੀਆਂ ਤੇ ਖੱਟੜ ਮਨੋਹਰ ਖੱਟੜ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ। ਉਸ ਤੋਂ ਬਾਅਦ ਜਿਹੜੇ ਭਾਜਪਾ ਦੇ ਇੱਥੇ MLA ਵਗੈਰਾ ਹੈਗੇ ਸੀ, ਉਹ ਜ਼ਰੂਰ ਇਹ ਕਹਿੰਦੇ ਰਹੇ, ਜਾਂ ਹੋਰ ਵੀ ਲੀਡਰ ਕਹਿੰਦੇ ਰਹੇ ਕਿ ਸਾਨੂੰ ਇਕੱਲਿਆਂ ਤੌਰ ਦੇ ਉੱਤੇ ਲੜਨੀ ਚਾਹੀਦੀ ਆ ਜੀ, ਕਿਉਂਕਿ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਅਕਾਲੀ ਦਲ ਦੇ ਨਾਲ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਆ, ਜਾਂ ਅਕਾਲੀ ਦਲ ਉਹਨਾਂ ਨੂੰ ਉੱਠਣ ਨਹੀਂ ਦੇ ਰਿਹਾ ਜੀ। ਈਵਨ ਕਿ ਇੱਥੋਂ ਤੱਕ ਇਹਨਾਂ ਨੇ ਇੱਕ ਫੋਨ ਦੇ ਉੱਤੇ ਵੀ ਸੀਗਾ ਕਿ ਤੁਸੀਂ ਰਿੰਗ ਮਾਰੋ ਤੇ ਇਹਦੇ ਮੈਂਬਰ ਬਣੋ। ਉਸ ਵੇਲੇ ਅਕਾਲੀਆਂ ਨੇ ਦੋਸ਼ ਇਹ ਲਾਏ ਸੀ ਕਿ ਸਾਡੇ ਜਿਹੜੇ ਮੈਂਬਰ ਆ ਉਹ ਬਣਾਏ ਜਾ ਰਹੇ ਆ ਭਾਜਪਾ ਦੇ ਦੁਆਰਾ ਜੀ। ਤੇ ਈਵਨ ਇਹਨਾਂ ਨੇ ਇਲਾਕੇ ਹੀ ਵੰਡੇ ਹੋਏ ਸੀ, ਪਰ ਉਹ ਇਲਾਕਿਆਂ ਦੇ ਵਿੱਚ ਵੀ ਇਹ ਕਿਹਾ ਜਾਂਦਾ ਰਿਹਾ ਕਿ ਸਾਡੇ 65 ਜਿਹੜੀ ਹੈ ਇਹ ਕਰਦੇ ਰਹੇ ਆ, ਕਿਉਂਕਿ ਭਾਜਪਾ ਨੂੰ ਇਹ ਲੱਗਦਾ ਸੀ ਕਿ ਮੋਦੀ ਸਾਹਿਬ ਦਾ ਜਿਹੜੇ ਜਾਦੂ ਕਰਕੇ ਅਸੀਂ ਆਪਣਾ ਇੱਕ ਆਧਾਰ ਆ ਉਹ ਬਣਾ ਸਕਦੇ ਹਾਂ ਜੀ। ਪਿਛਲੇ ਖਾਸ ਤੌਰ 'ਤੇ ਬਰਗਾੜੀ ਕਾਂਡ ਤੋਂ ਬਾਅਦ ਅਕਾਲੀ ਦਲ ਨੁੱਕਰੇ ਲੱਗਾ ਰਿਹਾ ਜੀ। ਲਗਾਤਾਰ ਇਹਦਾ ਗ੍ਰਾਫ ਆ ਉਹ ਵੀ ਡਿੱਗਦਾ ਰਿਹਾ। ਤੁਸੀਂ ਸੋਸ਼ਲ ਮੀਡੀਆ ਦੇ ਉੱਤੇ, ਅਖਬਾਰਾਂ ਦੇ ਉੱਤੇ ਵੀ ਜਾ ਕੇ ਤੁਸੀਂ ਦੇਖ ਲਓ, ਜੇ ਕਮੈਂਟ ਕੋਈ ਵੀ ਉਹਨਾਂ ਦੀ ਵੀਡੀਓ ਆਉਂਦੀ ਹੈ ਜਾਂ ਕੋਈ ਖਬਰ ਆਉਂਦੀ ਆ, ਜੇ 50-50 ਆਪਾਂ ਚਲੋ ਕਹਿ ਲਈਏ, ਜੇ ਘੱਟ ਵੱਧ ਨਾ ਕਰੀਏ, ਤੇ ਉਹ ਇੱਦਾਂ ਦੇ ਆਉਂਦੇ ਹੁੰਦੇ ਸੀ ਕਿ ਜਿਹੜੇ ਦੇਖੇ ਨਹੀਂ ਜਾ ਸਕਦੇ ਸੀ, ਤੇ ਉਹਨਾਂ ਨੂੰ ਪਤਾ ਵੀ ਸੀ ਕਿ ਬਹੁਤ ਜ਼ਿਆਦਾ ਔਖਾ ਹੋ ਗਿਆ ਜੀ। ਪਰ ਇੱਕ ਇਹ ਵੀ ਸੀ ਕਿ ਲਾਲਚ ਵੀ ਬਣਿਆ ਹੋਇਆ ਸੀ, ਭਾਵੇਂ ਇਹ 1996 ਤੋਂ ਬਾਅਦ ਦੀਆਂ ਜਿਹੜੀਆਂ ਇੱਕ ਗੱਠਜੋੜ ਇਹ ਸਾਹਮਣੇ ਆਇਆ ਸੀ। ਜਿੱਦਾਂ ਤੁਸੀਂ ਕਿਹਾ ਕਿ 9 ਮਾਸ ਦਾ ਰਿਸ਼ਤਾ ਆ ਜੀ, ਇੱਦਾਂ ਹੀ ਕਿਹਾ ਜਾਂਦਾ ਸੀ ਬਿਲਕੁਲ। ਪਰ ਇਹ ਕਿੱਦਾਂ 9 ਮਾਸ ਦਾ ਰਿਸ਼ਤਾ ਬਣ ਗਿਆ ਕਿ ਜਦੋਂ ਚੋਣਾਂ ਹੋਈਆਂ 1996 ਲੋਕ ਸਭਾ ਦੀਆਂ ਜੀ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ। ਉਦੋਂ ਤੁਹਾਨੂੰ ਯਾਦ ਹੋਣਾ ਦਰਸ਼ਕਾਂ ਨੂੰ ਕਿ 13 ਦਿਨ ਦੇ ਲਈ ਬਣੀ ਸੀ ਪਹਿਲੀ ਅਟਲ ਬਿਹਾਰੀ ਵਾਜਪੇਈ ਉਦੋਂ ਪ੍ਰਾਈਮ ਮਿਨਿਸਟਰ ਬਣੇ ਸੀ ਜੀ। ਉਸ ਵੇਲੇ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬਿਨਾਂ ਸ਼ਰਤ ਤੋਂ, ਬਾਕੀ ਦਾ ਸਾਰੀ ਸ਼ਰਤਾਂ ਰੱਖ ਰਹੇ ਸੀ ਕਿ ਸ਼ਰਤ ਜਿਹੜੀ ਸਾਡੀ ਆ, ਸਾਡੀ ਸ਼ਰਤ ਆ ਤਾਂ ਅਸੀਂ ਸਮਰਥਨ ਦੇਵਾਂਗੇ ਜੀ। ਪਰ ਅਕਾਲੀ ਦਲ ਇੰਡੀਆ ਦੇ ਵਿੱਚ ਇਹੋ ਜਿਹੀ ਪਾਰਟੀ ਸੀ ਜਿਨ੍ਹਾਂ ਨੇ ਬਿਨਾਂ ਸ਼ਰਤ ਸਭ ਤੋਂ ਪਹਿਲਾਂ ਸਮਰਥਨ ਦਿੱਤਾ ਜੀ। ਇਸੇ ਕਰਕੇ ਅਟਲ ਬਿਹਾਰੀ ਵਾਜਪੇਈ ਇਹਨਾਂ ਦੀ ਇੱਜ਼ਤ ਵੀ ਬਹੁਤ ਜ਼ਿਆਦਾ ਕਰਦੇ ਸੀ। ਅਰੁਣ ਜੇਤਲੀ ਹੁਣੀ ਕਾਫੀ ਇੱਜ਼ਤ ਕਰਦੇ ਸੀ ਕਿ ਉਸ ਵੇਲੇ ਸਾਨੂੰ ਇਹਨਾਂ ਨੇ ਸਮਰਥਨ ਦਿੱਤਾ ਜੀ। ਉਸੇ ਸਮਰਥਨ ਦੀ ਇਵਜ਼ ਦੇ ਵਿੱਚ ਇਹਨਾਂ ਦਾ ਸਮਝੌਤਾ ਹੋਇਆ। ਉਸ ਸਮਝੌਤੇ ਦੇ ਵਿੱਚ 2 ਪਾਰਟੀਆਂ ਜਿਨ੍ਹਾਂ ਦੇ ਸਿਧਾਂਤ ਇੱਕ ਦੂਜੇ ਤੋਂ ਉਲਟਿਆ ਜੀ। ਜਿੱਥੇ ਇਹ ਕਹਿ ਰਹੇ ਆ ਕਿ ਅਕਾਲੀ ਦਲ ਵਾਲੇ ਕਿ ਅਸੀਂ ਸਿੱਖ ਪਰੰਪਰਾਵਾਂ ਨੂੰ, ਸਿੱਖ ਰਹਿਤ ਮਰਿਆਦਾ ਨੂੰ, ਸਿੱਖ ਪੰਥ ਨੂੰ, ਪੰਜਾਬੀ ਨੂੰ, ਇਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਣਾ। ਉੱਧਰਲੇ ਪਾਸੇ ਭਾਜਪਾ ਦਾ ਜਿਹੜਾ ਸਟੈਂਡ ਆ ਉਹ ਇਹ ਹੈਗਾ ਕਿ ਆਪਾਂ ਹਿੰਦੂ ਰਾਸ਼ਟਰ ਤੇ ਜਿਹੜਾ ਹਿੰਦੂਇਜ਼ਮ ਆ ਉਹਨੂੰ ਆਪਾਂ ਅੱਗੇ ਵਧਾਉਣਾ ਆ ਜੀ। ਦੋਨਾਂ ਦੇ ਵਿੱਚ ਵਿਰੋਧ ਬਹੁਤ ਜ਼ਿਆਦਾ ਹੈਗਾ ਸੀ, ਭਾਵੇਂ ਕਿ ਉਹਨਾਂ ਨੇ ਫਿਰ ਘੁਸਪੈਠ ਵੈਸੇ ਵੀ ਯਾਦ ਰੱਖੀ। ਖਾਸ ਤੌਰ 'ਤੇ ਹੁੱਲਾ ਉਦੋਂ ਬਹੁਤ ਵਾਪਰਿਆ ਜਦੋਂ RSS ਦੇ ਸੁਦਰਸ਼ਨ ਹੁਣੀ ਦਾ ਟਕਸਾਲ ਦੇ ਵਿੱਚ ਆ ਗਏ ਸੀ। ਫਿਰ ਈਵਨ ਕਿ ਇੱਕ ਰਾਸ਼ਟਰੀ ਸਿੱਖ ਸੰਗਤ ਬਣਾ ਲਈ ਗਈ, ਉਹਦੇ ਵਿੱਚ ਉਹ ਸਿੱਧਾ ਹੀ ਕਾਫੀ ਉਹਦਾ ਵੀ ਵਿਰੋਧ ਹੁੰਦਾ ਰਿਹਾ। ਪਰ ਫਿਰ ਵੀ ਇਹ ਗੱਠਜੋੜ ਚੱਲਦਾ ਰਿਹਾ ਕੁਛ ਨਾ ਕੁਛ ਸੂਤਰੀ ਪ੍ਰੋਗਰਾਮ ਦੇ ਉੱਤੇ, ਕਿਉਂਕਿ ਜਦੋਂ ਤੁਹਾਡੀਆਂ ਸੰਭਾਵਨਾਵਾਂ ਰਲਣ ਦੀਆਂ ਹੁੰਦੀਆਂ ਆ, ਉਹਦੇ ਵਿੱਚ ਕੀ ਹੁੰਦਾ ਕਿ ਸਾਡੇ ਆ ਜਿਹੜੀਆਂ ਪ੍ਰੋਬਲਮਸ ਹੈਗੀਆਂ ਆ ਅਸੀਂ ਇਹਨਾਂ ਨੂੰ ਵੱਖ ਕਰ ਦਈਏ ਤੇ ਇਹਨਾਂ ਮਸਲਿਆਂ ਦੇ ਉੱਤੇ ਅਸੀਂ ਗੱਲ ਕਰੀਏ। ਤੇ ਲਗਾਤਾਰ ਜਿੱਤਦੇ ਰਹੇ ਆ। 94 ਸੀਟਾਂ ਦੇ ਉੱਤੇ ਅਕਾਲੀ ਆਪਣੇ ਖੜੇ ਕਰਦੇ ਸੀ, 23 ਸੀਟਾਂ ਤੇ ਉਹ ਖੜੇ ਕਰਦੇ ਹੁੰਦੇ ਸੀ, ਤੇ ਬੜੀ ਵਧੀਆ ਇਹਨਾਂ ਦੀ ਲਗਾਤਾਰ 10 ਸਾਲ ਵੀ ਸਰਕਾਰ ਚੱਲਦੀ ਰਹੀ। ਉਦੋਂ ਪਹਿਲਾਂ 5 ਸਾਲ ਵੀ ਸਰਕਾਰ ਇਹਨਾਂ ਦੀ ਰਹੀ ਆ, ਤੇ ਕਾਫੀ ਵਧੀਆ ਇਹਨਾਂ ਦਾ ਚੱਲ ਰਿਹਾ ਸੀ। ਪਰ ਪਿਛਲੇ ਕੁਛ ਦਿਨਾਂ ਤੋਂ
ਖਾਸ ਤੌਰ ਤੇ ਜਦੋਂ ਆ ਖੇਤੀਬਾੜੀ ਬਿੱਲ ਆਏ ਆ, ਜਿੱਦਾਂ ਲੋਕਾਂ ਦਾ ਵਿਰੋਧ ਹੋਇਆ, ਭਾਵੇਂ ਕਿ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ ਸੀ ਜੀ, ਜੇ ਇਸ ਗੱਠਜੋੜ ਨੂੰ ਟੁੱਟਣਾ ਆਪਾਂ ਕਹਿ ਦਈਏ, ਇਹ ਇੱਕ ਸਿਰਫ ਇੱਕ ਇਹਨੂੰ ਵੀ ਮੌਕਾ ਪ੍ਰਸਤੀ ਆਪਾਂ ਕਹਿ ਸਕਦੇ ਹਾਂ। ਜੀ, ਜੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਉਸ ਬਿੱਲਾਂ ਦੇ ਹੱਕ ਦੇ ਵਿੱਚ ਰਹੇ ਆ, ਉਸ ਤੋਂ ਬਾਅਦ ਇੱਕਦਮ ਹੀ ਵਿਰੋਧ ਦੇ ਵਿੱਚ ਆ ਜਾਣਾ। ਦਲਜੀਤ ਜੀ, ਜਿੱਦਾਂ ਤੁਹਾਨੂੰ ਯਾਦ ਹੋਣਾ 2017 ਦੀਆਂ ਜਦੋਂ ਚੋਣਾਂ ਹੋਈਆਂ ਤਾਂ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ, ਤੇ ਬੀਜੇਪੀ ਤੇ ਕੇਂਦਰ ਦੀ ਪਾਰਟੀ, ਉਹ ਬਾਹਰੋਂ ਆ, ਕਹਿ ਸਕਦੇ ਵੀ ਬਾਹਰਲੀ ਪਾਰਟੀ ਆ, ਪਰ ਫਿਰ ਵੀ ਉਦੋਂ 2017 ਦੇ ਵਿੱਚ ਬਾਦਲ ਹੋਣਾ ਵੱਲੋਂ ਮੋਦੀ ਕਰਕੇ ਉਹ ਚੋਣਾਂ ਦਾ ਪ੍ਰਚਾਰ ਕੀਤਾ ਗਿਆ। ਜਿਹੜੀ ਕਹਿ ਸਕਦੇ ਆ ਚੋਣਾਂ ਦੀ ਬੰਦੂਕ ਸੀ, ਉਹ ਮੋਦੀ ਹੋਣਾ ਦੇ ਮੋਢੇ ਤੇ ਰੱਖ ਕੇ ਉਹ ਗੋਲੀਆਂ ਚਲਾਈਆਂ ਗਈਆਂ। ਪਰ ਹੁਣ ਇੱਦਾਂ ਦੀ ਕੀ ਸਥਿਤੀ ਬਣ ਗਈ ਕਿ ਰਾਹ ਵੱਖੋ ਵੱਖਰੇ ਕਰਨੇ ਪੈ ਗਏ? ਦੇਖੋ, ਉਸ ਵੇਲੇ ਇੱਕ ਜਾਦੂ ਚੱਲ ਰਿਹਾ ਸੀ ਮੋਦੀ ਸਾਹਿਬ ਦਾ, ਤਾਂ ਉਹ ਵੀ ਭੁਗਤਣ ਦੀ। ਦੇਖੋ, ਰਾਜਨੀਤਿਕ ਲੋਕਾਂ ਨੇ ਤਾਂ ਉਸ ਮੌਕਾ ਦੇਖਣਾ ਹੁੰਦਾ, ਆ ਵੀ ਮੌਕੇ ਦੀ ਉਦਾਹਰਨ ਹੈ। ਜਿੱਦਾਂ ਤੁਸੀਂ ਕਹਿ ਰਹੇ ਕਿ ਉਦੋਂ ਮੋਦੀ ਕਰਦੇ ਸੀ, ਉਦੋਂ ਕਹਿੰਦੇ ਸੀ ਕਿ ਨੋਟਾਂ ਦੇ ਟਰੰਕ ਭਰ ਕੇ ਆਉਣੇ। ਵੈਸੇ ਟਰੰਕ ਕਿਹਾ ਸੀ, ਉਹ ਟਰੱਕ ਬਣਾਤੇ ਅੱਧ ਕੁ ਬਣ ਗਿਆ, ਟਰੱਕ ਬਣ ਗਿਆ। ਉਸ ਤੋਂ ਬਾਅਦ ਤੇ ਉਸੇ ਮੋਦੀ ਸਾਹਿਬ ਨੂੰ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ, ਇਹਨਾਂ ਨੇ ਟਾਈਮ ਮੰਗਿਆ, ਹਰਸਿਮਰਤ ਕੌਰ ਬਾਦਲ ਨੇ, ਕਿ ਮੈਨੂੰ ਟਾਈਮ ਦਿੱਤਾ ਜਾਵੇ, ਤੇ ਮੋਦੀ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ। ਤੇ ਉਹਨਾਂ ਦੇ ਸਹਿਯੋਗੀ ਨੇ ਇਹ ਕਿਹਾ ਕਿ ਤੁਸੀਂ ਜਾਂ ਤਾਂ ਗ੍ਰਹਿ ਮੰਤਰੀ ਨੂੰ ਮਿਲੋ, ਜਾਂ ਫਿਰ ਤੁਸੀਂ ਜਿਹੜੇ ਪ੍ਰਧਾਨ ਹੈਗੇ ਭਾਜਪਾ ਦੇ JP ਨੱਡਾ, ਉਹਨਾਂ ਨੂੰ ਮਿਲੋ। ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣੀ ਬਿਮਾਰ ਚੱਲ ਰਹੇ ਆ, ਫਿਰ ਇਹਨਾਂ ਦੀ ਮੀਟਿੰਗ JP ਨੱਡਾ ਦੇ ਨਾਲ ਹੋਈ ਆ। ਉਹਦੇ ਵਿੱਚ ਇਹ ਕਿਹਾ ਗਿਆ ਆ ਕਿ ਉਹ ਵੈਸੇ ਤਾਂ ਅਕਾਲੀ ਗੱਠਜੋੜ ਨੂੰ ਤੋੜਨਾ ਨਹੀਂ ਸੀ ਚਾਹੁੰਦੇ JP ਨੱਡਾ, ਪਰ ਫਿਰ ਵੀ ਉਹਨਾਂ ਨੇ ਇਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਸ਼ੁੱਕਰਵਾਰ ਇਹਨਾਂ ਨੇ ਦੁਬਾਰਾ ਤੋਂ ਟਾਈਮ ਮੰਗਿਆ ਕਿ ਸ਼ੁੱਕਰਵਾਰ ਨੂੰ ਵੀ ਕਿਹਾ ਵੀ ਮੋਦੀ ਸਾਹਿਬ ਜਿਹੜੇ ਆ ਸਾਨੂੰ ਮਿਲਣ, ਪਰ ਫਿਰ ਵੀ ਉਹਨਾਂ ਨੇ ਕੋਈ ਟਾਈਮ ਦਿੱਤਾ ਨਹੀਂ। ਇਹ ਤੋਂ ਵੀ ਇਹਨਾਂ ਨੂੰ ਲੱਗਦਾ ਸੀ ਕਿ ਜੇ ਹਿਸਾਬ ਦੇ ਨਾਲ ਮੋਦੀ ਰਿਸਪੌਂਸ ਕਰ ਰਹੇ ਆ, ਤੇ ਉਧਰੋਂ ਕਿਸਾਨਾਂ ਦਾ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਆ ਵੀ ਸਾਡੀ ਸੁਣਵਾਈ ਜਿਹੜੀ ਆ ਉਹ ਨਹੀਂ ਹੋ ਰਹੀ। ਸ਼ਾਇਦ ਇਹਨਾਂ ਨੂੰ ਪਹਿਲਾਂ ਇਹ ਲੱਗਦਾ ਸੀ ਕਿ ਥੋੜਾ ਬਹੁਤਾ ਅਸੀਂ ਚੇਂਜ ਕਰਵਾ ਲਵਾਂਗੇ ਤੇ ਉਹਦੀ ਵਾਹਵਾਹੀ ਅਸੀਂ ਖੱਟ ਸਕਦੇ, ਪਰ ਭਾਜਪਾ ਆਪਣੇ ਸਟੈਂਡ ਦੇ ਉੱਤੇ ਪੂਰੀ ਤਰ੍ਹਾਂ ਕਾਇਮ ਆ। ਜਿਹੜੇ ਅਜੇ ਤੱਕ ਬਿੱਲਾਂ ਦੇ ਉੱਤੇ ਜੋ ਕੋਈ ਵੀ ਪ੍ਰੈਸ਼ਰ ਹੈ, ਭਾਵੇਂ ਕਿ ਕਿਸਾਨਾਂ ਦੇ ਵੱਲੋਂ ਬਹੁਤ ਸਾਰਾ ਵਿਰੋਧ ਕੀਤਾ ਜਾ ਰਿਹਾ, ਪਰ ਅਜੇ ਤੱਕ ਕੋਈ ਵੀ ਭਾਜਪਾ ਦੇ ਵੱਲੋਂ ਕੋਈ ਇਦਾਂ ਦਾ ਆਇਆ ਨਹੀਂ ਕਿ ਉਹ ਥੋੜੀ ਜਿਹੀ ਨਰਮਾਈ ਰੱਖਣ। ਇਸ ਕਰਕੇ ਹੁਣ ਇਹਨਾਂ ਨੇ ਦੇਖ ਲਿਆ ਕਿ ਹੁਣ ਥੋੜਾ ਜਿਹਾ ਵਕਾਰ ਸੰਭਾਲਣ ਦੀ ਜ਼ਰੂਰਤ ਹੈਗੀ ਆ, ਤੇ ਇਹਦਾ ਰਿਸਪੌਂਸ ਵੀ ਵਧੀਆ ਆਇਆ। ਮੈਂ ਦੇਖ ਰਿਹਾ ਸੀ ਕਿ ਕਾਫੀ ਲੋਕਾਂ ਨੇ ਇਹਨੂੰ ਸਲਾਹਿਆ ਵੀ ਆ, ਕਿ ਕਿਉਂਕਿ ਲੋਕੀ ਤੰਗ ਸੀ। ਇੱਕ ਤਰ੍ਹਾਂ ਕਹਿ ਸਕਦੇ ਆ ਕਿ ਥੋੜੀ ਜਿਹੀ ਪੂਰਤੀ ਇਸ ਗੱਠਜੋੜ ਦੇ ਟੁੱਟਣ ਹੋ ਸਕਦੀ। ਜਿੱਦਾਂ ਤੁਸੀਂ ਦੱਸਿਆ ਕਿ ਥੋੜੀ ਪੂਰਤੀ ਹੋਈ ਆ ਆਪਣਾ ਮੈਂ ਉਹਦੇ ਦੇ ਰਿਗਾਰਡਿੰਗ ਮੇਰਾ ਸਵਾਲ ਇਹ ਕਿ ਪਹਿਲੋਂ ਜਦੋਂ ਇਹ ਬਿੱਲ ਆਏ ਜਾਂ ਇਸ ਤੋਂ ਪਹਿਲਾਂ ਜਦੋਂ ਆਰਡੀਨੈਂਸ ਆਏ, ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਬਿੱਲਾਂ ਦੀ ਗੱਲ ਹੋਈ ਤਾਂ ਲਗਾਤਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ BJP ਦੀ ਪਿੱਠ ਥਾਪੜੀ ਗਈ ਕਿ ਇਹ ਜਿਹੜੇ ਫੈਸਲੇ ਇਹ ਬਹੁਤ ਵਧੀਆ ਆ, ਕਿਸਾਨੀ ਦੇ ਪੱਖ 'ਚ ਆ। ਕਦੀ ਬਾਪੂ ਬਾਦਲ ਲਾਈਵ ਆਏ, ਕਦੀ ਚਿੱਠੀਆਂ ਵਿਖਾਈਆਂ ਗਈਆਂ, ਤੇ ਜਿਹੜੇ ਬੀਬਾ ਬਾਦਲ ਹੈ ਉਹ ਤਾਂ ਹੁਣ ਤੱਕ ਅਸਤੀਫਾ ਦੇ ਕੇ ਵੀ ਕਹਿੰਦੇ ਆ ਕਿ ਇਹ ਕਿਸਾਨਾਂ ਦੇ ਹੱਕ 'ਚ ਆ, ਪਰ ਸਮਝਾਇਆ ਨਹੀਂ ਜਾ ਸਕਦਾ ਕਿਸਾਨਾਂ ਨੂੰ। ਤੇ ਹੁਣ ਅਚਾਨਕ ਜਿਹੜੇ ਸੁਖਬੀਰ ਸਿੰਘ ਬਾਦਲ ਹੁਣੀ ਆ, ਉਹ ਕਹਿੰਦੇ ਕਿ ਇਹ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ। ਅਚਾਨਕ ਉਹਦਾ ਵਿਰੋਧ ਇਹਨਾਂ ਨੂੰ ਲੱਗਣ ਲੱਗ ਪਿਆ ਕਿ ਨਹੀਂ, ਇਹ ਤਾਂ ਜਿਹੜੇ ਕਿਸਾਨਾਂ ਦੇ ਬਹੁਤ ਜ਼ਿਆਦਾ ਖਿਲਾਫ ਆ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਸਿਆਸੀ ਕਦਮ ਚੁੱਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਇਹ ਉਹਨਾਂ ਦੀ ਮਜਬੂਰੀ ਬਣ ਗਈ ਸੀ? ਉਹਨਾਂ ਨੇ ਜਿਹੜਾ ਮੌਕਾ ਵੇਖ ਕੇ ਚੌਕਾ ਮਾਰਿਆ, ਕਿਉਂਕਿ ਆਪਣਾ ਸਿਆਸੀ ਭਵਿੱਖ ਵੀ ਬਚਾਉਣਾ ਸੀ, ਬਹੁਤ ਜ਼ਿਆਦਾ ਉਹਨਾਂ ਦੀ ਵਿਰੋਧ ਹੋਣ ਲੱਗ ਪਿਆ ਕਿਸਾਨਾਂ ਵੱਲੋਂ, ਜਾਂ ਜਿਹੜਾ ਇਹ 2022 ਨੂੰ ਵੇਖ ਕੇ ਕਦਮ ਚੁੱਕਿਆ ਗਿਆ? ਦੇਖੋ, ਇਹ ਤਾਂ ਹੁਣ ਲਗਭਗ ਕਲੀਅਰ ਹੀ ਆ ਕਿ ਮਜਬੂਰੀ ਦੇ ਵਿੱਚ ਇੱਕ ਕਦਮ ਜਿਹੜਾ ਆ ਚੱਕਿਆ ਗਿਆ। ਹਾਂ, ਕਿਉਂਕਿ ਪਹਿਲਾਂ ਵੀ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਸ਼ੁਰੂ ਤੋਂ ਹੀ ਡਿਮਾਂਡ ਇਹ ਰਹੀ ਆ ਕਿ ਭਾਜਪਾ ਗੱਠਜੋੜ ਤੋੜ ਲਵੇ ਅਕਾਲੀ ਦਲ ਦੇ ਨਾਲੋਂ, ਤੇ ਉਹ ਇਹਦੇ ਬਾਰੇ ਸੋਚ ਸਕਦੇ ਆ। ਪਰ ਕਿਉਂਕਿ ਅਕਾਲੀ ਦਲ ਦੇ ਜਿਹੜੇ ਲੋਕਲ ਲੀਡਰ ਆ, ਉਹ ਤਾਂ ਇਹਨਾਂ ਤੋਂ ਪਹਿਲਾਂ ਹੀ ਬਹੁਤ ਤੰਗ ਆ। ਖਾਸ ਤੌਰ ਤੇ ਤੁਸੀਂ ਅਨਿਲ ਜੋਸ਼ੀ ਦੀ ਗੱਲ ਲੈ ਸਕਦੇ ਹੋ, ਈਵਨ ਕਿ ਇਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਦੇ ਇੰਟਰਫੇਰੈਂਸ ਵੀ ਕੀਤੀ ਆ। ਇੱਕ ਦੋਸ਼ ਲਾਉਂਦੇ ਰਹੇ ਆ, ਜਿਹੜੇ ਕੈਬਨਿਟ ਮਿਨਿਸਟਰ ਵੀ ਰਹੇ ਆ ਭਾਜਪਾ ਦੇ, ਉਹ ਇਹ ਕਹਿੰਦੇ ਰਹੇ ਆ ਕਿ ਸਾਡੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾਂਦੀ ਆ, ਸਾਡੇ ਤੱਕ ਫਾਈਲਾਂ ਨਹੀਂ ਪਹੁੰਚਾਈਆਂ ਜਾਂਦੀਆਂ, ਸਾਡੇ ਮਹਿਕਮਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸੁਖਬੀਰ ਬਾਦਲ ਕਰਦੇ ਆ ਜਾਂ ਮਜੀਠੀਆ ਸਾਹਿਬ ਕਰਦੇ ਆ। ਉਹਦੇ ਨਾਲ ਪਹਿਲਾਂ ਤੋਂ ਲੱਗਦਾ ਸੀ, ਪਰ ਕਿਉਂਕਿ ਕਮਾਂਡ ਜਿਹੜੀ ਆ, ਕਿਉਂਕਿ ਜਿੱਦਾਂ ਦੱਸਿਆ ਵੀ ਇਹ ਨੈਸ਼ਨਲ ਪਾਰਟੀ ਆ, ਦਿੱਲੀ ਦੇ ਵਿੱਚ ਬੈਠੇ ਆ, ਉਹਨਾਂ ਨੇ ਸਾਰਾ ਕੁਝ ਕਰਨਾ ਸੀ। ਤੇ ਦਿੱਲੀ ਵਾਲਿਆਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਸ਼ੁਰੂ ਤੋਂ ਹੀ ਪਹਿਲਾਂ ਤੋਂ ਰਿਹਾ ਆ, ਕਾਫੀ ਉਹਨਾਂ ਦੇ ਆਪਸੀ ਸੰਬੰਧ ਵਧੀਆ ਹੈਗੇ। ਪਰ ਹੁਣ ਜਿਹੜੀਆਂ 2022 ਦੀਆਂ ਚੋਣਾਂ ਆ, ਨੋ ਡਾਊਟ ਕਿ ਹੁਣ ਇਹਨਾਂ ਨੇ ਦੇਖਿਆ ਕਿ ਜੇ ਅਸੀਂ ਇਸ ਵੇਲੇ ਇਹਨੂੰ ਨਾ ਕੀਤਾ, ਇਹਦਾ ਵਿਰੋਧ ਕੀਤਾ, ਤਾਂ ਸ਼ਾਇਦ 2020 ਤੱਕ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲ ਜਿਹੜੀ ਆ ਜਾਣੀ ਨਹੀਂ। ਕੁਛ ਵੀ ਅਜੇ ਤੱਕ ਜੇ ਕਿਹਾ ਜਾਵੇ 2022 ਦੇ ਵਿੱਚ ਚੋਣਾਂ ਹੋਣੀਆਂ, ਪਰ ਅਕਾਲੀ ਦਲ ਕੋਲ ਕਿੱਦਾਂ ਲੋਕਾਂ ਦੇ ਤੱਕ ਜਾਣਗੇ, ਇਹ ਕੁਛ ਹੈ ਹੀ ਨਹੀਂ ਸੀ ਦੱਸਣ ਦੇ ਲਈ। ਹੁਣ ਘੱਟੋ ਘੱਟ ਉਹਨਾਂ ਦੇ ਕੋਲ ਇੱਕ ਪ੍ਰੋਗਰਾਮ ਬਣ ਗਿਆ
ਕਿ ਅਸੀਂ ਜੀ ਦੇਖੋ ਕੁਰਬਾਨੀ ਦਿੱਤੀ ਆ। ਪਰ ਤੁਹਾਨੂੰ ਲੱਗਦਾ ਦਲਜੀਤ ਜੀ ਜਿੱਦਾਂ 2022 ਦਾ ਵਿਗਲ ਵਗ ਚੁੱਕਾ, ਬਹੁਤ ਟਾਈਮ ਥੋੜਾ ਰਹਿ ਗਿਆ, ਜਦੋਂ ਇਹ ਬਿੱਲ ਆਇਆਂ ਨੂੰ, ਇਹਨਾਂ ਦੀ ਗੱਲਬਾਤ ਹੁੰਦਿਆਂ ਨੂੰ ਵੀ 3 ਮਹੀਨੇ ਹੋ ਗਏ ਜਦੋਂ ਆਰਡੀਨੈਂਸ ਆਏ ਸੀਗੇ। ਉਸ ਤੋਂ ਬਾਅਦ 3 ਮਹੀਨੇ ਲਾਤੇ, ਪਹਿਲੋਂ ਅਸਤੀਫਾ ਦਿੱਤਾ ਗਿਆ ਮੰਤਰੀ ਪਦ ਤੋਂ, ਉਸ ਤੋਂ ਬਾਅਦ ਉਸ ਤੋਂ 9 ਦਿਨਾਂ ਬਾਅਦ ਦੁਬਾਰਾ ਜਿਹੜਾ ਇਹ ਤੋੜ ਵਿਛੋੜਾ ਕਰ ਲਿਆ ਗਿਆ। ਤਾਂ ਹੁਣ ਇੰਨੇ ਥੋੜੇ ਸਮੇਂ 'ਚ ਪੰਜਾਬ ਦੇ ਲੋਕਾਂ ਨੂੰ ਸਮਝਾ ਸਕਣਗੇ ਕਿ ਅਸੀਂ ਤੁਹਾਡੇ ਲਈ ਕੀਤਾ ਇਹ ਸਭ ਕੁਝ? ਦੇਖੋ ਲੋਕੀ ਭੁੱਲ ਜਾਂਦੇ ਹੁੰਦੇ ਆ ਪਿਛਲੀਆਂ ਸਾਰੀਆਂ ਗੱਲਾਂ। ਜੀ। ਲੋਕਾਂ ਨੂੰ ਇਹ ਹੁੰਦਾ ਕਿ ਜਿਹੜਾ ਬੰਦਾ ਸਪੀਚ ਦੇਣੀ ਆ ਉਹ ਬੰਦਾ ਕੇਸ ਲਹਿਜ਼ੇ ਦੇ ਨਾਲ ਬੋਲਦਾ। ਜੀ। ਪਿਛਲਾ ਕੋਈ ਰਿਕਾਰਡ, ਪਿਛਲੀ ਹਿਸਟਰੀ ਆ ਜਿਹੜੀ, ਉਹ ਕੋਈ ਏਡੀ ਜ਼ਰੂਰੀ ਨਹੀਂ ਹੁੰਦੀ। ਬਹੁਤ ਵਾਰੀ ਇਹਨਾਂ ਨੇ ਜਦੋਂ ਬਿਆਨਬਾਜ਼ੀ ਕੀਤੀ ਆ ਜਾਂ ਬਹੁਤ ਸਾਰੇ ਸਟੈਪ ਇਦਾਂ ਦੇ ਚੱਕੇ ਆ, ਉਸ ਤੋਂ ਬਾਅਦ ਪਲਟੇ ਵੀ ਆ। ਜੀ। ਤੇ ਪਲਟ ਕੇ ਉਹ ਬਿਲਕੁਲ ਹੀ ਸਾਫ਼ੇ ਮੁੱਕਰ ਜਾਂਦੇ ਆ। ਜਿੱਦਾਂ ਕਿਹਾ ਜਾਂਦਾ ਕਿ ਖਾਸ ਤੌਰ ਤੇ ਇੰਡੀਅਨ ਜਿਹੜੀ ਪੋਲਿਟਿਕਸ ਹੈ ਇਹਦੇ ਵਿੱਚ ਬੰਦਾ ਥੋੜਾ ਜਿਹਾ ਬੇਸ਼ਰਮ ਹੋਣਾ ਚਾਹੀਦਾ ਆ। ਬਾਕੀ ਤਾਂ ਗੱਲਾਂ ਘਾਟੇ ਵੱਧਦੇ ਜਿਹੜੇ ਆ ਉਹ ਚੱਲਦੇ ਰਹਿੰਦੇ ਆ। ਤੇ ਇਸ ਕਰਕੇ ਇਹਦੇ ਵਿੱਚ ਵੀ ਹੈਗਾ ਕਿ 2022 ਦਾ 1.5 ਸਾਲ ਦਾ ਟਾਈਮ ਹੈਗਾ, ਪਰ ਹੁਣ ਇਹਦੇ ਤੋਂ ਹੀ ਹੁਣ ਵੋਟਾਂ ਲੈਣ ਦੇ ਲਈ ਅਕਾਲੀ ਦਲ ਜੂਝ ਰਿਹਾ। ਖਾਸ ਤੌਰ ਤੇ ਜਦੋਂ ਪਹਿਲਾਂ ਇਹਨਾਂ ਦੀ ਵੀ ਆਪ ਦੀ ਡਿਵੀਜ਼ਨ ਹੋ ਗਈ ਆ, ਢੀਂਡਸਾ ਗਰੁੱਪ ਵੱਖਰਾ ਹੋ ਗਿਆ, ਉੱਧਰੋਂ ਟਕਸਾਲੀ ਗਰੁੱਪ ਵੱਖਰਾ ਹੋ ਗਿਆ, ਤੇ ਉਹਨਾਂ ਦੀ ਹੁਣ ਜਿਹੜੀ ਭਰਪਾਈ ਆ ਲੋਕਾਂ ਤੱਕ ਜਾਣਾ ਆ ਕਿ ਦੇਖੋ ਅਸੀਂ ਇੰਨਾ ਕੁਛ ਕੀਤਾ ਆ। ਅਕਾਲੀ ਦਲ ਕੁਰਬਾਨੀਆਂ ਦੀ ਪਾਰਟੀ ਆ, ਅਸੀਂ ਵਜ਼ੀਰੀਆਂ ਨੂੰ ਜਿਹੜੀ ਠੋਕਰ ਮਾਰ ਦਿੱਤੀ ਆ। ਸ਼ਾਇਦ ਹੁਣ ਇਹਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਆ। ਪਰ ਦਲਜੀਤ ਜੀ, ਜਿਸ ਤਰ੍ਹਾਂ ਐਡੀ ਵੱਡੀ ਐਜੀਟੇਸ਼ਨ ਚੱਲ ਰਹੀ ਆ, ਐਡਾ ਵੱਡਾ ਮੁੱਦਾ ਆ, ਇੰਨਾ ਵੱਡਾ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ, ਤਾਂ ਹੁਣ ਇੱਕਦਮ ਇਹ ਖਬਰ ਆਉਂਦੀ ਆ ਕਿ ਤੋੜ ਵਿਛੋੜਾ ਹੋ ਗਿਆ, ਤਾਂ ਹਰ ਅੱਖ, ਹਰ ਦਿਮਾਗ ਇਸ ਖਬਰ ਵੱਲ ਕੇਂਦਰਿਤ ਹੋ ਜਾਂਦਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਉਹ ਜਿਹੜਾ ਐਜੀਟੇਸ਼ਨ ਆ ਜਾਂ ਉਹ ਵਿਚਾਰਧਾਰਾ ਉਹ ਤੋਂ ਕਿਤੇ ਨਾ ਕਿਤੇ ਧਿਆਨ ਭਟਕ ਜਾ ਰਿਹਾ? ਆਪਾਂ ਪਿਛਲੇ ਵੀ ਪ੍ਰੋਗਰਾਮ ਵਿੱਚ ਇਹ ਗੱਲ ਕੀਤੀ ਸੀ ਕਿ ਜਦੋਂ ਐਜੀਟੇਸ਼ਨ ਚੱਲਦੀ ਆ ਜੀ, ਉਸ ਵੇਲੇ ਏਜੰਸੀਜ਼ ਲੱਗ ਜਾਂਦੀਆਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਧਿਆਨ ਥੋੜਾ ਜਿਹਾ ਵੰਡਿਆ ਜਾਵੇ। ਜੀ। ਅੱਜ ਦੀ ਤੁਸੀਂ ਜੇ ਖਬਰ ਜਾਂ ਕੱਲ੍ਹ ਨੂੰ ਵੀ ਹੁਣ ਦੇਖ ਲਓ ਜਾਂ 2-3 ਦਿਨ ਤੱਕ ਤੁਸੀਂ ਦੇਖ ਲਓ, ਹੁਣ ਆਰਡੀਨੈਂਸ ਬਿੱਲਾਂ ਦੀ ਬਿਲਕੁਲ ਇਹ ਗੱਲ ਨਹੀਂ ਹੋ ਰਹੀ, ਸਿਰਫ ਇਹਨਾਂ ਦੀ ਗੱਠਜੋੜ ਟੁੱਟਣ ਦੀ ਗੱਲ ਹੋ ਗਈ ਆ। ਹੁਣ ਹੌਲੀ ਹੌਲੀ ਉਹਦੇ ਨਾਲ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਟੁੱਟਣਾ ਸ਼ੁਰੂ ਹੋ ਜਾਣਾ ਆ। ਉਹ ਲੱਭੇ ਰਹੇ ਸੀ, ਕਦੀ ਮਜ਼ਦੂਰਾਂ ਦੇ ਵੱਲੋਂ ਕੁਛ ਨਾ ਕੁਛ ਪੇਸ਼ ਕੀਤਾ ਜਾ ਰਿਹਾ ਸੀ ਜਾਂ ਲੀਡਰਸ ਦੇ ਵੱਲੋਂ ਕੁਛ ਨਾ ਕੁਛ ਪੇਸ਼ ਕੀਤਾ ਜਾ ਰਿਹਾ ਸੀ, ਉਹਦੇ ਕਰਕੇ ਥੋੜਾ ਜਿਹਾ ਸਮੱਸਿਆਵਾਂ ਆਉਣ ਦੀ ਇਹ ਸੰਭਾਵਨਾ ਸੀਗੀ। ਨੋ ਡਾਊਟ ਕਿ ਇਹਦੇ ਨਾਲ ਹੁਣ ਲੋਕਾਂ ਦਾ ਕੇਂਦਰਿਤ ਜਿਹੜਾ ਧਿਆਨ, ਕਿਉਂਕਿ ਨੈਸ਼ਨਲ ਮੀਡੀਆ ਤਾਂ ਪਹਿਲਾਂ ਹੀ ਨਹੀਂ ਕੋਈ ਤਵੱਜੋ ਇੰਨੀ ਦੇ ਰਿਹਾ, ਹੁਣ ਨੈਸ਼ਨਲ ਮੀਡੀਆ ਵੀ ਜਿਹੜੀ ਇਸੇ ਗੱਲ ਨੂੰ ਤਵੱਜੋ ਦੇ ਰਿਹਾ। ਉਹਨਾਂ ਦਾ ਕਿਸਾਨਾਂ ਦਾ ਜਿਹੜਾ ਵਿਰੋਧ ਚੱਲ ਰਿਹਾ ਆ, ਜਦੋਂ ਤੱਕ ਦੇਖੋ ਮੀਡੀਆ ਆ ਜਿਹਨੇ ਲੋਕਾਂ ਤੱਕ ਗੱਲ ਪਹੁੰਚਾਉਣੀ, ਨੋ ਡਾਊਟ ਕਿ ਜਿਹੜਾ ਵਿਦੇਸ਼ੀ ਮੀਡੀਆ ਆ ਜਾਂ ਆਪਣੇ ਵਰਗੇ ਲੋਕਲ ਜਿਹੜੇ ਮੀਡੀਆ ਹੈਗੇ ਆ ਉਹ ਬਹੁਤ ਵਧੀਆ ਭੂਮਿਕਾ ਇਸ ਚੀਜ਼ ਦੇ ਵਿੱਚ ਨਿਭਾ ਰਹੇ ਆ। ਅਦਰਵਾਈਜ਼ ਜੇ ਅਸੀਂ ਨੈਸ਼ਨਲ ਮੀਡੀਆ ਦੇ ਉੱਤੇ ਗੱਲ ਕਰੀਏ, ਉਹ ਬਿਲਕੁਲ ਹੀ ਇਸ ਗੱਲ ਦੇ ਉੱਤੇ ਚੁੱਪੀ ਸਾਧੀ ਹੋਈ ਆ ਉਹਨਾਂ ਲਈ ਦੀਪਿਕਾ ਪਾਦੂਕੋਣ ਵਰਗੇ ਜਿਹੜੇ ਮਸਲੇ ਆ ਉਹ ਜ਼ਿਆਦਾ ਇੰਪੋਰਟੈਂਟ ਹੋਏ ਆ, ਕਿਸਾਨਾਂ ਦੇ ਇੰਨੇ ਕੋਈ ਇੰਪੋਰਟੈਂਟ ਹੈ ਨਹੀਂ ਹੁਣ। ਪਰ ਇਹ ਜਿਹੜਾ ਗੱਠ ਜੋੜਿਆ ਇਹ ਲਗਭਗ ਸਾਰੇ ਨੈਸ਼ਨਲ ਮੀਡੀਆ ਦੇ ਉੱਤੇ ਛਾਇਆ ਹੋਇਆ ਆ, ਉਹਦੇ ਨਾਲ ਲੋਕਾਂ ਤੱਕ ਇਹੀ ਜਾਣੀ ਆ ਗੱਲ ਕਿ ਇਹ ਜੀ ਵਿਰੋਧ ਦੇ ਵਿੱਚ ਦਿੱਤਾ ਆ। ਪਰ ਨਾਲ ਦੀ ਨਾਲ ਭਾਜਪਾ ਦਾ ਹੀ ਪੱਖ ਇਹ ਨੈਸ਼ਨਲ ਮੀਡੀਆ ਦੱਸ ਰਿਹਾ ਹੈ ਕਿ ਨਹੀਂ ਜੀ ਇਹ ਵੈਸੇ ਤਾਂ ਇਹ ਹੱਕ ਦੇ ਵਿੱਚ ਇਹ ਹੈਗੇ ਆ, ਪਰ ਕਿਸਾਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋਣ ਦੇ ਕਰਕੇ ਨਾਲ ਦੀ ਨਾਲ ਪ੍ਰੋਪੇਗੈਂਡਾ ਇੱਕ ਚੱਲ ਰਿਹਾ, ਬਿਲਕੁਲ ਪੈਰਲਲ ਚੱਲ ਰਿਹਾ ਆ, ਜਿਹਦਾ ਕਿ ਖਾਮਿਆਜਾ ਇਹ ਜਿਹੜੇ ਐਜੀਟੇਸ਼ਨ ਹੈ ਉਹਨਾਂ ਨੂੰ ਭੁਗਤਣਾ ਪੈ ਸਕਦਾ। ਜੀ, ਮੈਂ ਇਹਦੇ ਨਾਲ ਦੋਸਤਾਂ ਨੂੰ ਅਪੀਲ ਕਰੂੰਗਾ, ਦੋਸਤੋ ਤੁਸੀਂ ਆਪਣੇ ਜਿਹੜੀਆਂ ਟਿੱਪਣੀਆਂ ਜਾਂ ਆਪਣੇ ਸਵਾਲ ਇਹਦੇ ਰਿਗਾਰਡਿੰਗ ਜ਼ਰੂਰ ਭੇਜੋ ਕਿ ਤੁਸੀਂ ਅਕਾਲੀ ਦਲ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਕਿੱਦਾਂ ਦੇਖਦੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਸਾਨਾਂ ਦੇ ਹਿੱਤ 'ਚ ਚੁੱਕਿਆ ਗਿਆ ਇੱਕ ਫੈਸਲਾ ਜਾਂ ਇੱਕ ਸਿੱਧੀ ਉਹਨਾਂ ਦੀ ਮਜਬੂਰੀ ਬਣ ਗਈ ਸੀ ਤਾਂ ਇਹ ਜਿਹੜਾ ਕਦਮ ਆ ਚੁੱਕਿਆ ਗਿਆ? ਦਲਜੀਤ ਜੀ, ਇਹਦੇ ਨਾਲ ਮੈਂ 2022 ਦੀਆਂ 22 ਦੇ ਚੋਣਾਂ ਬਾਰੇ ਜ਼ਰੂਰ ਗੱਲ ਕਰਨੀ ਚਾਹੂੰਗਾ। ਜਿੱਦਾਂ ਆਪਾਂ ਗੱਲ ਕੀਤੀ ਕਿ 2022 ਦਾ ਵਿਗਲ ਵੱਜ ਚੁੱਕਾ, ਬਹੁਤ ਗਿਣੇ ਚੁਣੇ ਦਿਨ ਰਹਿ ਗਏ ਆ, ਹੁਣ ਪੋਟਿਆਂ ਦੇ ਗਿਣ ਲਈਏ ਇੰਨੇ ਕੁ ਦਿਨ ਰਹਿ ਗਏ ਚੋਣਾਂ ਦੇ ਵਿੱਚ, ਤੇ ਇਸ ਚੀਜ਼ ਨੂੰ ਜੋ ਪੰਜਾਬ ਦੀ ਸਿਆਸਤ 'ਚ ਇਹ ਜਿਹੜੀ ਕਰਵਟ ਆਈ ਆ, ਇਸ ਨੂੰ ਤੁਸੀਂ ਕਿੱਦਾਂ ਦੇਖਦੇ? ਇਹਦੇ ਨਾਲ ਪੰਜਾਬੀ ਜਿਹੜੇ ਸਿਆਸੀ ਸਮੀਕਰਨ ਆ ਉਹ ਕਿੱਦਾਂ ਬਦਲਣ ਜਾ ਰਹੇ, ਜਾਂ ਇਸ ਫੈਸਲੇ ਦਾ ਤੁਹਾਨੂੰ ਕੀ ਲੱਗਦਾ ਕਿਹਨੂੰ ਫਾਇਦਾ ਹੋਣ ਵਾਲਾ? ਕੀ ਬੀਜੇਪੀ ਇਸ ਤੋਂ ਫਾਇਦਾ ਲੈ ਕੇ ਜਾਊਗੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਵਿਰੋਧੀਆਂ ਨੂੰ ਮਿਲੂਗਾ? ਇਹ ਤਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਇਹਦਾ ਫਾਇਦਾ ਹੋਣਾ ਜੀ, ਨੋ ਡਾਊਟ ਹੋਣਾ ਆ ਕਿ ਕਿਉਂਕਿ ਭਾਜਪਾ ਦਾ ਵੋਟ ਬੈਂਕ ਜਿਹੜਾ ਉਹ ਸੀਮਤ ਆ ਜੀ, ਲਗਭਗ ਇਹ ਕਿਹਾ ਜਾਂਦਾ ਕਿ ਉਹ ਸ਼ਹਿਰੀ ਵੋਟ ਉਹਨੂੰ ਪੈਂਦੀ ਆ ਤੇ ਜਾਂ ਜਿਹੜੇ ਕਾਰੋਬਾਰੀ ਲੋਕ ਆ ਜੀ। ਨੋ ਡਾਊਟ ਜਦੋਂ ਦੀ ਮੋਦੀ ਸਰਕਾਰ ਆਈ ਆ ਇਹਨਾਂ ਨੇ ਪ੍ਰਭਾਵ ਪਿੰਡਾਂ ਦੇ ਵਿੱਚ ਵੀ ਪਾਇਆ ਆ। ਦੂਜਾ ਹੈ ਕਿ ਜਿਹੜੇ ਇਹਨਾਂ ਦੇ 23 ਦੇ ਵਿੱਚੋਂ ਸੀਟਾਂ ਹੈਗੀਆਂ ਵੀ ਸੀਗੀਆਂ ਉਹਨਾਂ ਵਿੱਚ ਵੀ ਆਪਣਾ ਇਹਨਾਂ ਦਾ ਲੋਕਾਂ ਨੂੰ ਪ੍ਰਭਾਵ ਦਾ ਪਤਾ, ਅਦਰਵਾਈਜ਼ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਮਲ ਦਾ ਫੁੱਲ ਕੀ ਹੈ। 94 ਸੀਟਾਂ ਦੇ ਉੱਤੇ ਜਾ ਕੇ ਗੱਲ ਕਰ ਲਓ ਕਿਸੇ ਨੂੰ, ਕਿਉਂਕਿ ਤੱਕੜੀ ਦਾ ਸਾਰਿਆਂ ਨੂੰ ਪਤਾ ਆ। ਪਰ ਇਹਦੀ ਹੁਣ ਭਾਜਪਾ ਨੂੰ ਇਹ ਵੀ ਆ ਕਿ ਭਾਜਪਾ ਦੇ ਕੋਲ ਕੋਈ ਕਿਸਾਨ ਨੇਤਾ ਹੀ ਨਹੀਂ।
ਜੀ ਜਿੰਨਾ ਵੀ ਤੁਸੀਂ ਭਾਜਪਾ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, ਇੱਕ ਵੀ ਬੰਦਾ ਇਹਨਾਂ ਦੇ ਕੋਲ ਉਹ ਨਹੀਂ ਜਿਹੜਾ ਕਿਸਾਨੀ ਦੇ ਨਾਲ ਰਿਲੇਟਡ ਜਾਂ ਕਿਸਾਨੀ ਦੇ ਬਾਰੇ ਗੱਲ ਕਰਦਾ ਹੋਵੇ ਜਾਂ ਕਿਸਾਨਾਂ ਦੇ ਵਿੱਚ ਪੈਂਠ ਰੱਖਦਾ ਹੋਵੇ। ਜੀ ਹੁਣ ਉਹ ਕਿਸਾਨਾਂ ਦੇ ਵਿੱਚ ਕਿਸ ਤਰੀਕੇ ਨਾਲ ਜਾਣਗੇ। ਜੀ ਹੁਣ ਦੂਜਾ ਉਹਨਾਂ ਕੋਲ ਇਹ ਆ ਕਿ ਇੱਕ ਕੋਈ ਕਠਪੁਤਲੀ ਵਗੈਰਾ ਖੜੀ ਪਰ ਕਰ ਇਹ ਵੀ ਬੜੀ ਦੇਰ ਦੀ ਚਰਚਾ ਚੱਲ ਰਹੀ ਸੀ ਕਿ ਜਿਹੜਾ ਬੀਜੇਪੀ ਉਹ ਪਹਿਲੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਲੱਭ ਰਿਹਾ ਆ, ਉਹ ਇੱਕ ਸਿੱਖ ਚਿਹਰਾ ਲੱਭ ਰਿਹਾ ਆ ਤਾਂ ਜੋ ਇਸ ਜਿਹੜਾ ਭਾਈਵਾਲ ਆ ਜਿਹੜੀ ਭਾਈਵਾਲਤਾ ਆ ਇਹਨੂੰ ਤੋੜਿਆ ਜਾ ਸਕੇ ਤੇ ਇਹਦੀ ਜਗ੍ਹਾ ਕਿਸੇ ਹੋਰ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਜਾਂ ਆਪਣੇ ਪੱਧਰ ਤੇ ਜਿਹੜੀ ਆ 2022 ਦੀ ਚੋਣ ਲੜੀ ਜਾਵੇ। ਦੇਖੋ ਇਹ ਜੇ ਆਪਾਂ ਦੇਖੀਏ ਸਿਰਫ ਸਟੇਟ ਲੈਵਲ ਤੇ ਇਹ ਗੱਲਾਂ ਜਿਹੜੀਆਂ ਆ ਚੱਲ ਰਹੀਆਂ ਸੀ। ਜੀ ਨੈਸ਼ਨਲ ਲੈਵਲ ਦੇ ਉੱਤੇ ਗੱਲ ਨਹੀਂ ਹੈਗੀ। ਨੈਸ਼ਨਲ ਲੈਵਲ ਦੇ ਉੱਤੇ ਇਹ ਆ ਕਿ ਜਿਹੜਾ RSS ਆ, ਪਿਛਲੇ ਤੁਸੀਂ ਦੁਸਹਿਰੇ ਦਾ ਦੇਖ ਲਓ ਕਿ ਉਸ ਵੇਲੇ ਉਹਨਾਂ ਦਾ RSS ਦਾ ਮੁਖੀ ਕੀ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਹਿੱਸਾ ਜੀ ਤੇ ਰਾਸ਼ਟਰੀ ਸਿੱਖ ਸੰਗਤ ਦੇ ਉਹ ਗਿੱਲ ਸਾਹਿਬ ਕਹਿ ਰਹੇ ਸੀ ਕਿ ਨਹੀਂ, ਉਹ ਇਹ ਕਹਿ ਰਹੇ ਸੀ ਕਿ ਕਿਉਂਕਿ ਹਿੰਦੂ ਨੇਸ਼ਨ ਆ ਉਹਦੇ ਵਿੱਚ ਸਿੱਖ ਵੀ ਇੱਕ ਪਾਰਟ ਆ। ਜੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਕਾਫੀ ਤਲਖ ਬਿਆਨ ਜਿਹੜਾ ਆ ਇਹਦੇ ਉੱਤੇ ਦਿੱਤਾ ਸੀ ਵੀ ਇਹ ਗਲਤ ਬਿਆਨ ਹੋ ਰਹੀ ਆ ਜੀ ਕਿਉਂਕਿ ਉਹਨਾਂ ਦਾ ਇੱਕੋ ਇੱਕ ਜਿਹੜਾ ਸਰੋਕਾਰ ਆ ਉਹ ਅਕਾਲੀਆਂ ਦੇ ਨਾਲ ਪੂਰਾ ਹੋ ਰਿਹਾ ਆ। ਉਹਨਾਂ ਨੂੰ ਬਹੁਤੀ ਏਡੀ ਗੱਲ ਹੋਰ ਨਹੀਂ ਹੈਗੀ। ਜੀ ਪਰ ਜਿਹੜੇ ਸਟੇਟ ਦੇ ਲੀਡਰ ਸੀ ਉਹ ਚਾਹੁੰਦੇ ਸੀ ਕਿ ਅਸੀਂ ਜਿਹੜੇ ਵੱਖਰੇ ਹੋਈਏ। ਪਰ ਜਿਹੜਾ ਬਰਗਾੜੀ ਕਾਂਡ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਅਕਸ ਨੂੰ ਢਾਹ ਲੱਗੀ ਆ, ਉਸ ਤੋਂ ਬਾਅਦ ਜ਼ਰੂਰ ਬੀਜੇਪੀ ਵੀ ਲੱਗ ਰਿਹਾ ਸੀ ਕਿ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਹੁਣ ਅਕਾਲੀਆਂ ਦੇ ਨਾਲ ਰਹਿੰਦੇ ਆ ਤਾਂ ਉਹਦੇ ਕਰਕੇ ਅਸੀਂ ਵੀ ਬਦਨਾਮ ਹੋ ਰਹੇ ਹਾਂ। ਬਿਲਕੁਲ ਉਹ ਜ਼ਰੂਰ ਸੋਚ ਰਹੇ ਸੀ ਕਿ ਖਾਸ ਤੌਰ ਤੇ ਜਿਹੜਾ ਹਰਿਆਣਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿਹੜੇ ਉਹਨਾਂ ਨੇ ਐਕਸਪੈਰੀਮੈਂਟ ਕੀਤੇ ਸੀ ਵੱਖਰੇ ਚੋਣ ਲੜਨ ਦਾ, ਖਾਸ ਤੌਰ ਤੇ ਤੁਸੀਂ ਮਹਾਰਾਸ਼ਟਰ ਵਿੱਚ ਦੇਖ ਲਓ ਕਿ ਸ਼ਿਵ ਸੈਨਾ ਉਹ ਤਾਂ ਬਿਲਕੁਲ ਦੋਨਾਂ ਦੇ ਏਜੰਡਾ ਇੱਕੋ ਹੀ ਆ, ਸ਼ਿਵ ਸੈਨਾ ਦਾ ਤੇ ਭਾਜਪਾ ਦਾ। ਜਦੋਂ ਉਹ ਵੱਖ ਹੋ ਕੇ ਸੀਟਾਂ ਜਿਹੜੀਆਂ ਲੜ ਸਕਦੇ ਆ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਵੀ ਵੱਖਰਾ ਹੋ ਕੇ ਲੜ ਸਕਦੇ ਹਾਂ। ਪਰ ਕਿਉਂਕਿ ਇਹ ਬੜੇ ਇਮਾਨਦਾਰ ਰਹੇ ਆ ਹੁਣ ਤੱਕ ਮੋਦੀ ਸਰਕਾਰ ਦੇ ਨਾਲ ਕੇਂਦਰੀ ਬਾਜ਼ਾਰ ਦੇ ਵਿੱਚ ਤੇ ਉਹਨਾਂ ਦੀਆਂ ਜੋ ਵੀ ਪਾਲਿਸੀਜ਼ ਜੋ ਵੀ ਏਜੰਡਾ ਰਹੇ ਆ ਉਹਨਾਂ ਨੂੰ ਇਹਨਾਂ ਨੇ ਹਮੇਸ਼ਾ ਹੀ ਫੇਵਰ ਕੀਤਾ। ਈਵਨ ਕਿ ਤੁਸੀਂ ਨਾਗਰਿਕਤਾ ਐਕਟ ਦੀ ਗੱਲ ਕਰ ਲਓ, ਉਸ ਵੇਲੇ ਅਕਾਲੀ ਦਲ ਉੱਥੇ ਬੋਲਿਆ ਹੀ ਨਹੀਂ, ਜਦ ਕਿ ਬਾਅਦ ਦੇ ਵਿੱਚ ਫਿਰ ਗੱਲਾਂ ਸੀ ਜੀ ਵਿਰੋਧ ਆ। ਪੰਜਾਬ ਜਾ ਕੇ ਇਦਾਂ ਕਹਿ ਦਿੰਦੇ ਵਿਰੋਧ, ਜਦੋਂ ਸੈਂਟਰ 'ਚ ਜਾਂਦੇ ਸੀ ਉੱਥੇ ਜਾ ਕੇ ਕਹਿ ਦਿੰਦੇ ਸੀ ਨਹੀਂ ਅਸੀਂ ਤਾਂ ਸਾਡੇ ਨਾਲ। ਇਹ ਮੇਰੇ ਖਿਆਲ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਪੁਰਾਣੀ ਆਦਤ ਪਈ ਆ, ਜਦੋਂ ਸੋਸ਼ਲ ਮੀਡੀਆ ਜਾਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀ ਉਦੋਂ ਪੰਜਾਬ 'ਚ ਕੁਝ ਹੋਰ ਕਹਿੰਦੇ ਸੀ, ਜੇ ਘੰਟੇ ਬਾਅਦ ਉਹ ਪੰਜਾਬ ਤੋਂ ਬਾਹਰ ਜਾਂਦੇ ਸੀ ਤੇ ਇਹਨਾਂ ਦੇ ਬਿਆਨ ਬਦਲ ਜਾਂਦੇ ਸੀ। ਆਦਤਾਂ ਮੇਰੇ ਖਿਆਲ ਉਹੀ ਪਈਆਂ। ਬਿਲਕੁਲ ਇਸੇ ਆਪਾਂ ਪਹਿਲਾਂ ਕਿਹਾ ਕਿ ਪਹਿਲੀ ਵਾਰ ਨਹੀਂ ਸੁਖਬੀਰ ਬਾਦਲ ਨੇ ਗੱਲ ਕੀਤੀ, ਫਿਰ ਧਾਰਾ 370 ਦੀ ਗੱਲ ਕਰ ਲਓ ਕਿ ਉੱਥੇ ਜਾ ਕੇ ਜਿਹੜਾ ਆ ਕੁਝ ਬੋਲਦੇ ਨਹੀਂ, ਪੰਜਾਬ ਵਿੱਚ ਆ ਕੇ ਕਹਿੰਦੇ ਆ ਕਿ ਸਾਡੇ ਜਿਹੜੇ ਸੰਘੀ ਢਾਂਚੇ ਦੇ ਉੱਤੇ ਸਿੱਧਾ ਪ੍ਰਹਾਰ ਆ। ਫਿਰ ਨੋਟਬੰਦੀ ਦੇ ਹੱਕ ਦੇ ਵਿੱਚ ਕਿੱਦਾਂ ਇਹਨਾਂ ਨੇ ਕੀਤਾ, ਹੱਕ ਦੇ ਵਿੱਚ ਕਿੱਦਾਂ ਜ਼ਿਆਦਾ ਬੋਲੇ ਆ। ਇਸ ਕਰਕੇ ਉਹਨਾਂ ਦੇ ਕੰਮ ਤਾਂ ਜਿਹੜੇ ਆ ਹੋ ਰਹੇ ਸੀ, ਭਾਜਪਾ ਦੇ ਹੋ ਰਹੇ ਸੀ ਕੰਮ। ਪਰ ਜਦੋਂ ਹੁਣ ਐਗਰੀਕਲਚਰ ਬਿੱਲ ਦੇ ਉੱਤੇ ਕੰਮ ਤਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਜਿਹੜਾ ਅਕਸ ਆ ਪਹਿਲਾਂ ਨਾਲੋਂ ਵੀ ਹੁਣ ਖਰਾਬ ਹੋ ਜਾਣਾ, ਕਿਉਂਕਿ ਕਿਸਾਨ ਜਿਹੜੇ ਆ ਮੁੱਖ 85% ਦੇ ਕਰੀਬ ਕਿਸਾਨ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਰਹਿੰਦੇ ਆ। ਪਿੰਡਾਂ ਦੇ ਵਿੱਚ ਉਹਨਾਂ ਦਾ ਇੱਕ ਹੈਗਾ ਆਧਾਰ ਆ ਤੇ ਅਕਾਲੀਆਂ ਨੂੰ ਲੱਗਦਾ ਸੀ ਕਿ ਅਸੀਂ ਸਿੱਧਾ ਹੀ ਜਿਹੜਾ 85% ਉਹ ਜਿਹੜੇ ਲੋਕ ਆ ਉਹ ਸਿੱਧੇ ਹੀ ਸਾਡੇ ਤੋਂ ਪਿੱਛੇ ਹੋ ਜਾਂਦੇ ਜੀ। ਪਰ ਦਲਜੀਤ ਜੀ ਇੱਥੇ ਇੱਕ ਸਵਾਲ ਵੀ ਆਇਆ ਜੱਗਾ ਸਿੱਧੂ ਹੋਣ ਦਾ, ਮੇਰੇ ਖਿਆਲ ਉਹ ਵੀ ਬਹੁਤ ਵਾਜਬ ਹੈ ਵੀ ਫਿਲਹਾਲ ਜਿਹੜਾ ਮੌਕੇ ਨੂੰ ਵੇਖ ਕੇ ਅਕਾਲੀ ਦਲ ਨੇ ਇਹ ਤੋੜ ਵਿਛੋੜਾ ਕਰਤਾ, ਇਹ ਜਿਹੜਾ ਆਪਣਾ ਸਾਥ ਆ ਉਹ ਬੀਜੇਪੀ ਨਾਲੋਂ ਵੱਖ ਕਰ ਲਿਆ, ਆਪਣੇ ਰਾਹ ਵੱਖ ਕਰ ਲਏ। ਪਰ 2022 ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਬੀਜੇਪੀ ਆ ਉਹਦਾ ਜਿਹੜੇ ਵੋਟਰ ਆ ਉਹ ਸ਼ਹਿਰੀ ਵੋਟਰ ਆ, ਜ਼ਿਆਦਾਤਰ ਉਹ ਸ਼ਹਿਰ ਦੀਆਂ ਵੋਟਾਂ ਉਹ ਬੀਜੇਪੀ ਨੂੰ ਜਾਂਦੀਆਂ ਤੇ ਪਿੰਡਾਂ ਦਾ ਕਿਸਾਨ ਜਾਂ ਪਿੰਡਾਂ ਦੀ ਵੋਟ ਆ ਉਹ ਅਕਾਲੀ ਦਲ ਨੂੰ ਜਾਂਦੀ। ਇਹ ਵੀ ਕਿਹਾ ਜਾ ਰਿਹਾ ਕਿ ਇਹ ਇਦਾਂ ਨਹੀਂ ਹੋ ਸਕਦਾ ਕਿ 2022 ਦੇ ਵਿੱਚ ਫਿਰ ਤੋਂ ਦੁਬਾਰਾ ਇਕੱਠੇ ਹੋ ਜਾਣ। ਨਹੀਂ ਹੋ ਸਕਦਾ। ਇਹ ਤੋਂ ਬਾਅਦ ਇਹਨਾਂ ਨੇ ਦੂਜਾ ਇਹ ਆ, ਤੁਸੀਂ ਇਹ ਵੀ ਦੇਖਿਓ ਕਿ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਜਾਂ ਪਾਰਲੀਮੈਂਟ ਦੇ ਵਿੱਚ ਜਿੰਨੇ ਵੀ ਐਕਟ ਪਾਸ ਹੋਣੇ ਆ ਇਹਨਾਂ ਨੇ ਫੇਰ ਵੀ ਸਮਰਥਨ ਉਹਨਾਂ ਦਾ ਹੀ ਕਰਨਾ। ਬਿਲਕੁਲ ਜਿੰਨੇ ਵੀ ਆ ਕੇ ਚਾਹੇ ਉਹ ਵਿੱਚ ਰਹਿੰਦੇ ਆ, ਕਿਉਂਕਿ ਇਹਨਾਂ ਨੂੰ ਆਪਸ਼ਨ ਖੁੱਲੀ ਰੱਖਣੀ ਆ, ਆਪਸ਼ਨ ਰੱਖਣੀ ਆ। ਉਸ ਤੋਂ ਬਾਅਦ ਇਕੱਠਿਆਂ ਨੇ ਚੱਲਣਾ ਆ। ਉਸ ਤੋਂ ਬਾਅਦ ਇਹ ਮੌਕਾ ਦੇਖਣਾ ਕਿ ਕਿੱਦਾਂ ਦਾ ਹੁੰਦਾ। ਜੇ 2022 ਤੱਕ ਇਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਦਿਸਦਾ ਹੋਇਆ ਫਿਰ ਤਾਂ ਇਕੱਲੇ ਲੜਨਗੇ। ਉਸ ਤੋਂ ਬਾਅਦ ਇਹ ਵੀ ਇੱਕ ਤਸਵੀਰ ਕਲੀਅਰ ਹੋ ਜਾਊ, ਭਾਜਪਾ ਨੂੰ ਵੀ ਪਤਾ ਲੱਗ ਜਾਊ, ਉਹ ਵੀ ਕਹਿੰਦੇ ਆ ਕਿ ਅਸੀਂ ਸਾਡੇ ਕਰਕੇ ਅਕਾਲੀ ਇੰਨੀਆਂ ਵੋਟਾਂ ਲਈ ਜਾਂਦੇ ਆ, ਸਾਡੀ ਵੋਟ ਬੈਂਕ ਜਿਹੜੀ ਆ ਬਹੁਤ ਵੱਧ ਗਈ ਆ। ਉਹਨਾਂ ਨੂੰ ਵੀ ਕਲੀਅਰ ਹੋ ਜਾਊਗਾ ਤੇ ਅਕਾਲੀਆਂ ਨੂੰ ਵੀ ਕਲੀਅਰ ਹੋ ਜਾਊਗਾ ਕਿ ਸਾਡੇ ਵਿੱਚ ਕਿੰਨਾ ਕੁ ਦਮ ਹੈਗਾ। ਪਰ ਨੋ ਡਾਊਟ ਇਹਦਾ ਜਿਹੜਾ ਫਾਇਦਾ ਆ ਉਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਮਿਲਣਾ। ਉਹ ਵੀ ਹੋਇਆ ਆ। ਇਹਦੇ ਸਿਆਸੀ ਸਮੀਕਰਨ ਮੇਰੇ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਝ ਕਲੀਅਰ ਹੋ ਜਾਊਗਾ ਇਹਦੇ ਨਾਲ। ਮੈਂ ਜੇਕਰ ਟਿੱਪਣੀਆਂ ਦੀ ਗੱਲ ਕਰਾਂ ਤਾਂ ਜਸਜੀਤ ਸਿੰਘ ਜੱਸ ਤੇ ਨੰਬਰਦਾਰ ਸਾਹਿਬ
ਇਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਦਲਜੀਤ ਜੀ, ਇਸ ਤੋਂ ਬਾਅਦ ਮੈਂ ਵਾਪਸ ਜਾਣਾ ਚਾਹੂੰਗਾ ਕਿਸਾਨਾਂ ਦੀ ਐਜੀਟੇਸ਼ਨ ਵੱਲ, ਕਿਸਾਨਾਂ ਦੀ ਉਸ ਮੁਹਿੰਮ ਦੀ ਗੱਲ ਕਰਨੀ ਜੋ ਲਗਾਤਾਰ ਉਹਨਾਂ ਨੇ ਇੰਨੇ ਵੱਡੇ ਪੱਧਰ ਤੇ ਕੇਂਦਰ ਵੱਲੋਂ ਪਾਸ ਉਹਨਾਂ ਬਿੱਲਾਂ ਖਿਲਾਫ ਵਿੱਢੀ ਹੋਈ ਆ। 25 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਇਹ ਜਿਹੜੀ ਕਾਲ ਸੀ ਇਹ ਕਿਸੇ ਪੋਲੀਟੀਕਲ ਪਾਰਟੀ ਦੀ ਕਾਲ ਨਹੀਂ ਸੀ, ਇਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਕਾਲ ਸੀ। ਇੱਕ ਨਾਨ ਪੋਲੀਟੀਕਲ ਕਾਲ ਨੂੰ ਐਡਾ ਵੱਡਾ ਹੰਗਾਰਾ ਮਿਲਣਾ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਇਹ ਜਿੱਦਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਮੈਂ ਦੱਸਿਆ ਸੀ ਕਿ 1900 ਤੋਂ ਇਹ ਐਜੀਟੇਸ਼ਨ ਸ਼ੁਰੂ ਹੋਏ ਸੀ ਕਿਸਾਨਾਂ ਦੇ ਜੀ, ਕਿਉਂਕਿ ਜਿਹੜੀ ਗਵਰਨਮੈਂਟ ਸੀ ਬ੍ਰਿਟਿਸ਼ ਗਵਰਨਮੈਂਟ, ਉਹਨਾਂ ਨੇ ਬਹੁਤ ਜ਼ਿਆਦਾ ਲਗਾਨ ਵਧਾ ਦਿੱਤਾ ਸੀ, ਜਿਹਨੂੰ ਆਪਾਂ ਟੈਕਸ ਕਹਿ ਦਿੰਦੇ ਹਾਂ, ਲਗਾਨ ਬਹੁਤ ਜ਼ਿਆਦਾ ਵਧਾ ਦਿੱਤਾ ਸੀ। ਉਹਦੇ ਕਰਕੇ ਐਜੀਟੇਸ਼ਨ ਸ਼ੁਰੂ ਹੋਏ ਸੀ। ਆਪਦੇ ਦੇ ਵਿੱਚ ਸਭ ਤੋਂ ਪਹਿਲਾਂ ਐਜੀਟੇਸ਼ਨ ਹੋਇਆ ਜੀ। ਜੇ ਕਹੀਏ ਕਿ ਪਹਿਲੀ ਵਾਰ ਨਹੀਂ ਹੋਇਆ ਇਦਾਂ ਨਾਨ ਪੋਲੀਟੀਕਲ ਜਿਹੜੇ ਬੰਦੇ ਜਦੋਂ ਇਕੱਠੇ ਹੁੰਦੇ ਆਪਣੇ ਇੰਟਰਸਟ ਦੇ ਉੱਤੇ, ਜੀ, ਇਹ ਪ੍ਰੈਸ਼ਰ ਗਰੁੱਪ ਬਣਦੇ ਆ ਤੇ ਪਰ ਇਹਨਾਂ ਨੂੰ ਬਾਅਦ ਦੇ ਵਿੱਚ ਪੋਲੀਟੀਕਲ ਰੰਗ ਦੇ ਦਿੱਤਾ ਜਾਂਦਾ। ਜੀ, ਸ਼ੁਰੂ ਬਹੁਤ ਵਧੀਆ ਤਰੀਕੇ ਦੇ ਨਾਲ ਹੁੰਦੇ ਆ, ਪਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਘੁਸਪੈਠ ਕੀਤੀ ਜਾਂਦੀ ਹੈ, ਇਹਨੂੰ ਰੰਗੇ ਹੀ ਹੋਰ ਦੇ ਦਿੱਤਾ ਜਾਂਦਾ। ਬਿਲਕੁਲ। ਤੁਸੀਂ ਜਿੰਨੇ ਵੀ ਹੁਣ ਤੱਕ ਦੇ ਤੁਸੀਂ ਵਿਦਰੋਹ ਜਿਹੜੇ ਆ ਉਹ ਦੇਖ ਸਕਦੇ ਆ, ਚਾਹੇ ਤੁਸੀਂ 1930 ਵਾਲਾ ਦੇਖ ਆਪਾਂ ਸਕਦੇ। ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿੱਦਾਂ ਇਸ ਮੁਹਿੰਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਪੋਲੀਟੀਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ, ਪਰ ਉਹ ਜਿਹੜਾ ਹੁਣ ਇੱਕ ਐਡਾ ਕਾਲ ਕੀਤੀ ਗਈ ਆ ਪੂਰੇ, ਕਿਉਂਕਿ ਕਿਸਾਨ ਯੂਨੀਅਨ ਜਿਹੜੀ ਪੂਰੇ ਇੰਡੀਆ ਲੈਵਲ ਦੇ ਉੱਤੇ ਕੰਮ ਕਰ ਰਹੀ ਆ, ਬਹੁਤ ਵੱਡਾ ਆਧਾਰ ਆ ਉਹਨਾਂ ਦਾ ਜੀ। ਖਾਸ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਆ ਉਹ, ਕਿਉਂਕਿ ਉੱਥੇ ਸੋਕਾ ਪੀੜਤ ਵੀ ਹੈਗੇ ਆ, ਹੜ੍ਹ ਪੀੜਤ ਵੀ ਹੈਗੇ ਕਿਸਾਨ। ਕਿਸਾਨੀ ਦੀ ਬਹੁਤ ਮਾੜੀ ਦਸ਼ਾ ਮਹਾਰਾਸ਼ਟਰ ਦੇ ਵਿੱਚ ਆ, ਆਂਧਰਾ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਹੈਗਾ, ਤੇ ਇਸ ਕਰਕੇ ਉਹ ਜਿਹੜੇ ਕਿਸਾਨ ਆ ਕਾਫੀ ਜਥੇਬੰਦਕ ਆ। ਪਰ ਸਾਡਾ ਜਿਹੜਾ ਕਿਸਾਨ ਆ ਉਹ ਪਹਿਲਾਂ ਜਥੇਬੰਦਕ ਹੋਣ ਦੇ ਬਾਵਜੂਦ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਆ ਹੋਇਆ, ਚਾਹੇ ਤੁਸੀਂ ਕਿਸੇ ਯੂਨੀਅਨ ਦੇ ਨਾਲ ਵੀ ਜੁੜੇ ਹੋਏ ਆ, ਤੁਹਾਨੂੰ ਲੱਗਦਾ ਕਿ ਮੇਰਾ ਇੰਟਰਸਟ ਆ, ਯੂਨੀਅਨ ਮੇਰੇ ਕੰਮ ਦੀ ਗੱਲ ਕਰ ਰਹੀ ਆ, ਪਰ ਫਿਰ ਤੁਸੀਂ ਇਹ ਵੀ ਸੋਚਦੇ ਆ ਕਿ ਮੈਂ ਆਪਣੀ ਪਾਰਟੀ ਦੇ ਵਿਰੁੱਧ ਨਹੀਂ ਜਾਣਾ, ਮੈਂ ਆਪਣੀ ਪਾਰਟੀ ਦਾ ਵਫਾਦਾਰ ਆ। ਇੱਥੇ ਆ ਕੇ ਅਸੀਂ ਮਾਰ ਖਾ ਜਾਂਦੇ ਆ। ਅਸੀਂ ਜਾਂਦੇ ਆ ਉੱਥੇ ਨਾਲ ਇਹ ਵੀ ਕਹੀ ਜਾਂਦੇ ਆ ਕਿ ਕਾਂਗਰਸੀ ਨਹੀਂ ਇੱਥੇ ਆਉਣਾ ਚਾਹੀਦਾ। ਜਾਂਦੇ ਅਸੀਂ ਐਜ਼ ਏ ਬਈ ਵਰਕਰ ਦੇ ਤੌਰ ਤੇ ਜਾ ਰਹੇ ਹਾਂ ਕਿ ਅਸੀਂ ਯੂਨੀਅਨ ਦੇ ਲਈ ਕੰਮ ਕਰਾਂਗੇ, ਪਰ ਨਾਲ ਦੀ ਨਾਲ ਅਸੀਂ ਇੱਕ ਝੰਡਾ ਨਾਲ ਆਪਣੀ ਪਾਰਟੀ ਦਾ ਵੀ ਲੈ ਕੇ ਜਾਣਾ। ਤੇ ਜਦੋਂ ਉਹ ਉੱਥੇ ਜਾਂਦੇ ਆ, ਉੱਥੇ ਸਾਡਾ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਰੋਲ ਮਾਡਲ ਹੈ ਉਹ ਖਤਮ ਹੋ ਜਾਂਦਾ। ਹੁਣ ਤੁਸੀਂ ਦੇਖੋ ਕਿ ਪਹਿਲਾਂ ਜਿਹੜੇ ਮੋਰਚੇ ਲੱਗਦੇ ਹੁੰਦੇ ਸੀ, ਚਾਹੇ ਉਹ ਅਕਾਲੀਆਂ ਦੇ ਮੋਰਚੇ ਰੱਖ ਲਓ ਜਾਂ ਯੂਨੀਅਨ ਦੇ ਰੱਖ ਲਓ, ਉਹਦੇ ਵਿੱਚ ਜਦੋਂ ਕਿਸਾਨ ਜਾਂਦੇ ਹੁੰਦੇ ਸੀ ਜਾਂ ਲੋਕ ਦੱਸਦੇ ਵੀ ਹੁੰਦੇ ਆ ਕਿ ਉਹਨਾਂ ਨੇ ਟਰੰਕ ਦੇ ਵਿੱਚ ਕੱਪੜੇ ਪਾਏ ਹੁੰਦੇ ਸੀ, ਤੇ ਪਤਾ ਨਹੀਂ ਅਸੀਂ ਜਾਣਾ ਹੀ ਆ, ਮੁੜ ਕੇ ਪਤਾ ਨਹੀਂ ਕਦੋਂ ਆ ਹੁਣ। ਟਰੰਕ ਦੇ ਵਿੱਚ ਕੱਪੜੇ ਪਾ ਲਾਣੇ, ਥੋੜੇ ਬਹੁਤੇ ਰੁਪਈਏ ਨਾਲ ਲੈ ਲਾਣੇ, ਤੇ ਨਾਲ ਜਿਹੜੇ ਲੋਕ ਹੁੰਦੇ ਸੀ ਗੁਰਦੁਆਰਿਆਂ ਦੇ ਵੱਲੋਂ ਸਾਈਕਲਾਂ ਤੇ ਸਾਰਾ ਪੰਜਾਬ ਬਿਲਕੁਲ ਇਦਾਂ ਹੀ ਸਾਈਕਲਾਂ ਦੇ ਉੱਤੇ ਰੱਖ ਕੇ ਜਾਂ ਟਰਾਲੀਆਂ ਦੇ ਉੱਤੇ ਰੱਖ ਕੇ ਜਾਂ ਗੱਡਿਆਂ ਦੇ ਉੱਤੇ ਰੱਖ ਕੇ ਉਹ ਪਹਿਲੇ ਸਮਾਨ ਲੈ ਜਾਂਦੇ ਸੀ ਵੀ ਧਰਨਾ ਲੱਗਣਾ, ਪਤਾ ਨਹੀਂ ਕਦੋਂ ਵਾਪਸ ਆਉਣਾ। ਬਿਲਕੁਲ। ਪਰ ਤੁਸੀਂ ਹੁਣ ਜਿੰਨੇ ਵੀ ਧਰਨੇ ਲੱਗੇ ਆ, ਤੁਸੀਂ ਦੇਖ ਲਓ ਵੀ ਗੱਡੀਆਂ ਦੇ ਵਿੱਚ, ਬੱਸਾਂ ਦੇ ਵਿੱਚ, ਵਧੀਆ ਗੱਡੀਆਂ ਦੇ ਵਿੱਚ ਲੋਕ ਜਾਂਦੇ ਆ। ਉਹਨੂੰ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਲੋਕ ਤਾਂ ਉਹਨੂੰ ਫਨ ਦੇ ਤੌਰ ਦੇ ਉੱਤੇ ਲੈ ਕੇ ਜਾਂਦੇ ਆ। ਖਾਸ ਤੌਰ ਤੇ ਤੁਸੀਂ ਦੇਖ ਵੀ ਸਕਦੇ ਹੋ ਉੱਥੇ ਯੂਥ ਜਿਹੜਾ ਆ ਉਹ ਤਾਂ ਇਹੀ ਜਾਂਦਾ, ਉਹਨਾਂ ਨੂੰ ਬਹੁਤਾ ਪਤਾ ਵੀ ਹੈ ਨਹੀਂ ਇਹਨਾਂ ਦਾ ਆਰਡੀਨੈਂਸ ਬਿੱਲ ਦਾ, ਉਹ ਸਿਰਫ ਜਾਂਦਾ ਹੈ ਵੀ ਚਲੋ ਵਿਹਲੇ ਆ ਆਪਾਂ, ਚਲੋ ਜਾ ਜਾਂਦੇ ਆ, ਜਾਂ ਪਿੰਡ ਦਾ ਜੀ ਆ ਫਲਾਨਾ ਮੋਹਤਵਰ ਬੰਦਾ ਸਾਨੂੰ ਕਹਿ ਰਿਹਾ ਸੀ ਅਸੀਂ ਉੱਥੇ ਜਾ ਰਹੇ ਹਾਂ। ਹੁਣ ਉਹਨਾਂ ਲੋਕਾਂ ਨੂੰ ਤਾਰਪੀਡੋ ਬਹੁਤ ਛੇਤੀ ਕੀਤਾ ਜਾ ਸਕਦਾ। ਹੁਣ ਜਿਹੜੇ ਬੰਦੇ ਟਰੰਕ ਲੈ ਕੇ ਜਾਂਦੇ ਹੁੰਦੇ, ਜਿਨ੍ਹਾਂ ਨੇ ਸੋਚਿਆ ਹੀ ਆ, ਉਹ ਤੋਂ ਫਿਰ ਉਹ ਜਿਹੜੇ ਜਦੋਂ ਚੱਲਦੇ ਆ ਧਰਨੇ, ਉਹਨਾਂ ਤੋਂ ਫਿਰ ਸਰਕਾਰਾਂ ਵੀ ਕੰਬਦੀਆਂ। ਪਰ ਮੈਨੂੰ ਦਲਜੀਤ ਜੀ ਲੱਗਦਾ ਕਿ ਇਸ ਵੇਲੇ ਜਿਹੜਾ ਯੂਥ ਆ ਉਹ ਵੀ ਬਹੁਤ, ਆਪਾਂ ਕਹਿ ਸਕਦੇ ਕੁਝ ਪਰਸੈਂਟੇਜ ਹੈਗੀ ਆ ਜਿਨ੍ਹਾਂ ਨੂੰ ਨਹੀਂ ਪਤਾ, ਜਾਂ ਜਿਹੜੇ ਸਿਰਫ ਮੌਜ ਮੇਲਾ ਕਰਨ ਜਾਂ ਰੌਣਕ ਮੇਲਾ ਵੇਖਣ ਜਾਂਦੇ ਆ, ਪਰ ਬਹੁਤ ਸਾਰਾ ਯੂਥ ਇਸ ਚੀਜ਼ ਨਾਲ ਜੁੜਿਆ ਹੋਇਆ। ਨਹੀਂ, ਯੂਥ ਆ ਉਹ ਵੀ ਤੁਸੀਂ ਦੇਖੋ ਕਿ ਯੂਥ ਕਦੋਂ ਜੁੜਿਆ। ਯੂਥ ਉਦੋਂ ਜੁੜਿਆ ਜਦੋਂ ਸਿੰਗਰ ਪੰਜਾਬ ਦੇ ਸਾਰੇ ਆ ਗਏ ਨਾਲ। ਇਹ ਨੋ ਡਾਊਟ, ਆਪਾਂ ਵੈਸੇ ਕਹਿ ਦਈਦਾ ਆ, ਪਹਿਲਾਂ ਜਿਹੜੇ ਪਹਿਲੇ ਐਜੀਟੇਸ਼ਨ ਹੋਏ ਆ ਜਾਂ ਜਦੋਂ ਇੰਨਾ ਜ਼ਿਆਦਾ ਰੌਲਾ ਨਹੀਂ ਸੀ, ਉਹਦੇ ਵਿੱਚ ਤਾਂ ਸਿਰਫ ਤੁਸੀਂ ਦੇਖ ਸਕਦੇ ਆ ਵੀ ਬਾਬੇ ਸੀ ਸਾਰੇ ਇਕੱਠੇ ਹੋਏ, ਜਾਂ ਵੱਡੀ ਉਮਰ ਦੇ ਜ਼ਿਆਦਾਤਰ ਬੰਦੇ ਸੀ। ਆਪਣਾ ਟੌਪਿਕ ਵੀ ਇਹ ਇੱਕ ਪ੍ਰੋਗਰਾਮ ਦਾ ਰਿਹਾ ਕਿ ਆਪਣੇ ਜਿਹੜੇ ਯੂਥ ਆ ਉਹ ਨਾਲ ਨਹੀਂ ਆ ਰਹੇ, ਪਰ ਜਿਸ ਤਰੀਕੇ ਦੇ ਨਾਲ ਸਿੰਗਰਸ ਇੱਥੇ ਆਏ ਆ, ਉਹਦੇ ਨਾਲ ਥੋੜਾ ਜਿਹਾ ਹੁਣ ਯੂਥ ਦੇ ਵਿੱਚ ਵੀ ਲੱਗਦਾ, ਕਿਉਂਕਿ ਯੂਥ ਨੇ ਵੀ ਆਪਣੇ ਆਈਡੀਅਲ ਬਣਾਏ ਹੋਏ ਆ। ਆਪਾਂ ਬਹੁਤ ਵਾਰ ਜਿਹੜੇ ਸਿੰਗਰਸ ਆ ਇਹਨਾਂ ਨੂੰ ਕਹਿੰਦੇ ਵੀ ਆ ਕਿ ਜਿਹੜੇ ਆ ਯੂਥ ਨੂੰ ਜਿੱਦਾਂ ਦੇ ਗਾਣੇ ਗਾਉਂਦੇ, ਜਦੋਂ ਗਲਤ ਗੱਲ ਹੁੰਦੀ ਹੈ ਤਾਂ ਉਸ ਤੋਂ ਆਪਾਂ ਉਹ ਵੀ ਮਜਬੂਰੀ ਵਿੱਚੇ ਗਏ ਆ, ਉਹ ਵੀ ਕੋਈ ਇਦਾਂ ਨਹੀਂ ਗਏ ਹੈਗੇ ਜਿੱਦਾਂ ਅਕਾਲੀ ਦਲ ਨੂੰ ਮਜਬੂਰੀ ਦੇ ਵਿੱਚ ਫੈਸਲੇ ਲੈਣੇ ਪਏ ਆ। ਜਦੋਂ ਫਲਾਨਾ ਬੰਦਾ ਜੀ ਰਾਤ ਦਾ ਮੇਰੇ ਨਾਲ ਦਾ ਉਹ ਗਾਇਕ ਹੈ ਜਿਹੜਾ ਉੱਥੇ ਸਮਰਥਨ ਲਈ ਜਾਂਦਾ ਲੋਕਾਂ ਦਾ, ਮੈਨੂੰ ਵੀ ਜਾਣਾ ਪੈਣਾ, ਇਦਾਂ ਗਏ ਆ। ਜੇ ਤੁਸੀਂ ਕਹੋ ਕਿ ਜੇ ਬਹੁਤ ਜ਼ਿਆਦਾ ਡੈਡੀਕੇਸ਼ਨ ਦੇ ਨਾਲ ਗਏ ਆ, ਉਹ ਚੀਜ਼ ਨਹੀਂ ਹੈਗੀ। ਇੱਕ ਬੰਦਾ ਗਿਆ ਆ, ਉਹ ਤੋਂ ਬਾਅਦ ਫਿਰ ਜਾਣੇ ਜਿਹੜੇ ਆ ਸ਼ੁਰੂ ਹੋਏ ਆ ਵੀ ਕਿਤੇ ਇਕੱਲਾ ਹੀ ਬੰਦਾ ਕ੍ਰੈਡਿਟ ਨਾ ਕੋਈ ਲੈ ਜਾਵੇ। ਪਰ ਇੱਥੇ ਜਿਹੜੇ ਜੇ ਟਿੱਪਣੀਆਂ ਦੀ ਗੱਲ ਕਰਾਂ ਤਾਂ ਆਪਾਂ ਪਹਿਲੋਂ
ਬੀਜੇਪੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ, ਉਹਨਾਂ ਬਾਰੇ ਪਰਮਜੀਤ ਭੁੱਲਰ ਹੋਣਾ ਦਾ ਇਹ ਕਹਿਣਾ ਕਿ ਅਕਾਲੀ ਭਾਜਪਾ ਦੋਵੇਂ ਹੀ ਬਦਨਾਮ ਸੀ ਤੇ ਇੱਕ ਦੂਸਰੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਸੀ। ਆਪਾਂ ਦਲਜੀਤ ਜੀ ਸਿੰਗਰਾਂ ਦੀ ਗੱਲ ਕੀਤੀ ਤੇ ਇਹਦੇ ਨਾਲ ਨਾਲ ਜਿਹੜਾ ਸਵਾਲ ਆ ਉਹ ਵੀ ਇਹਨਾਂ ਦਾ ਹੀ ਜੱਗਾ ਸਿੱਧੂ ਹੋਣਾ ਦਾ ਆਇਆ ਕਿ ਤੁਸੀਂ ਕਿਵੇਂ ਸੋਚਦੇ ਆ ਸਿੰਗਰਾਂ ਨੇ ਜਿਸ ਤਰੀਕੇ ਨਾਲ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਇਆ, ਜਿਸ ਤਰੀਕੇ ਨਾਲ ਇਸ ਸਾਥ ਦਿੱਤਾ, ਉਹਨੂੰ ਵੇਖ ਕੇ ਯੂਥ ਬਹੁਤ ਸਾਰਾ ਜੁੜਿਆ ਨਾਲ, ਇਹਨੂੰ ਕਿੱਦਾਂ ਦੇਖਦੇ? ਨਹੀਂ, ਨੋ ਡਾਊਟ ਯੂਥ ਜੁੜਿਆ ਉਹਨਾਂ ਦੇ ਕਰਕੇ, ਨੋ ਡਾਊਟ ਜੀ ਕਿ ਯੂਥ ਜਿਹੜਾ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ, ਕਿਉਂਕਿ ਇਹਨਾਂ ਦਾ ਇੱਕ ਇਹ ਵੀ ਹੈਗਾ ਕਿ ਪ੍ਰਮੋਸ਼ਨ ਬਹੁਤ ਤਕੜੀ ਆ ਜੀ, ਯੂਥ ਤੱਕ ਗੱਲ ਕਿੱਦਾਂ ਪਹੁੰਚਾਈ ਜਾਵੇ। ਜੇ ਕਹੀਏ ਕਿ ਕਿਸਾਨ ਯੂਨੀਅਨ ਆਪਣੀਆਂ ਜਿਹੜੀਆਂ ਗੱਲਾਂ ਆ ਉਹ ਸਿਰਫ ਧਰਨਿਆਂ ਤੇ ਪਹੁੰਚਾ ਸਕਦੇ ਆ, ਤੁਸੀਂ ਉੱਦਾਂ ਵੀ ਦੇਖ ਲਿਓ ਕਿ ਉਹਨਾਂ ਦੇ ਜਿਹੜੇ ਲੀਡਰ ਆ ਬਹੁਤੇ ਜ਼ਿਆਦਾ ਲਾਈਵ ਨਹੀਂ ਹੁੰਦੇ, ਜਾਂ ਜਿਹੜੀਆਂ ਆਪਣੀ ਪਾਲਿਸੀਜ਼ ਆ ਜਾਂ ਉਹ ਆਪਣੀ ਐਜੀਟੇਸ਼ਨ ਦੇ ਬਾਰੇ ਪੂਰਾ ਲੋਕਾਂ ਤੱਕ ਪਹੁੰਚਾ ਨਹੀਂ ਸਕਦੇ ਜੀ। ਜਦੋਂ ਜਿਹੜਾ ਇੱਕ ਸਿੰਗਰ ਆ ਜਿਹਦੇ ਕਿ ਫੋਲੋਅਰ ਲੱਖ ਆ, 2 ਲੱਖ ਆ, ਕਿਸੇ ਦਾ 3 ਲੱਖ ਆ, ਜੀ, ਜਦੋਂ ਉਹ ਆਪਣੇ ਪੇਜ ਦੇ ਉੱਤੇ ਉਹ ਗੱਲ ਕਰਦਾ ਉਹ ਜ਼ਿਆਦਾ ਯੂਥ ਤੱਕ ਜਾਂਦੀ। ਬਿਲਕੁਲ। ਦੂਜਾ ਹੈ ਕਿ ਯੂਥ ਤੱਕ ਯੂਥ ਹੀ ਜ਼ਿਆਦਾ ਹੁੰਦਾ ਹੈ, ਸਾਡਾ ਯੂਥ ਇਹਨਾਂ ਨੂੰ ਰੋਲ ਮਾਡਲ ਮੰਨਦਾ, ਇਹਨਾਂ ਦੀਆਂ ਗੱਲਾਂ ਸੁਣਦਾ। ਹੁਣ ਸਿੱਧੂ ਮੂਸੇਵਾਲੇ ਦੀ ਆਪਾਂ ਬਹੁਤ ਵਾਰ ਗੱਲ ਕੀਤੀ ਹੈ, ਜਦੋਂ ਉਹਦੇ ਨਾਲ ਕੰਟਰੋਵਰਸੀ ਜੁੜੀਆਂ ਹੁੰਦੀਆਂ ਉਹਦੇ ਬਾਰੇ ਵੀ ਗੱਲ ਕਰਦੇ, ਪਰ ਇਸ ਚੀਜ਼ ਤੇ ਵੀ ਉਹਨੇ ਬਹੁਤ ਚਾਹੇ ਜਿੱਦਾਂ ਵੀ ਕੀਤਾ ਸਾਥ ਦਿੱਤਾ, ਪਰ ਬਹੁਤ ਡਟ ਕੇ ਸਾਥ ਦਿੱਤਾ। ਉਹਦੇ ਨਾਲ ਆਰਨੇਤ ਹੁਣੀ ਆਏ, ਬਹੁਤ ਇੱਧਰ ਜਸ ਬਾਜਵਾ ਜਾਂ ਹੋਰ ਜਿਹੜੇ ਸਿੰਗਰ ਆ, ਰਣਜੀਤ ਬਾਵੇ ਹੁਣੀ ਆ। ਰਣਜੀਤ ਬਾਵਾ ਅਕਸਰ ਜਿਹੜੀਆਂ ਲੋਕਾਂ ਦੀ ਗੱਲ ਕਰਦਾ ਆ, ਰਣਜੀਤ ਬਾਵੇ ਦੇ ਉੱਤੇ ਕਾਫੀ ਵਧੀਆ ਅਕਸ ਬਣਿਆ, ਖਾਸ ਤੌਰ ਤੇ ਐਜੀਟੇਸ਼ਨ ਦੇ ਉੱਤੇ। ਨੋ ਡਾਊਟ ਹਰ ਇੱਕ ਨੇ ਆਪਣੀ ਆਪਣੀ ਭੂਮਿਕਾ ਨਿਭਾਈ ਆ, ਇਕੱਲੇ ਸਿੰਗਰਸ ਨੇ ਨਹੀਂ, ਹਰ ਕੋਈ ਲੋਕ ਜਿਹੜੇ ਆ ਡਟ ਕੇ ਗਏ ਆ ਉੱਥੇ। ਪਰ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਹੁਣ ਸਰਕਾਰਾਂ ਕੀ ਝੁਕਦੀਆਂ, ਪਰ ਅਜੇ ਤੱਕ ਜਿੱਦਾਂ ਦਾ ਸੈਂਟਰ ਦਾ ਸਟੈਂਡ ਹੈਗਾ ਆ, ਇਹਦੇ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਆ ਕਿ ਇਹ ਲੌਂਗ ਰਨ ਸਟੋਰੀ ਹੋ ਸਕਦੀ ਹੈ। ਜੀ ਬਿਲਕੁਲ। ਇਹਦੇ ਨਾਲ ਟਿੱਪਣੀਆਂ ਦੀ ਗੱਲ ਕਰਾਂ ਤਾਂ ਕਰਨੈਲ ਸਿੰਘ ਹੁਣਾਂ ਹੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਨੈਲ ਸਿੰਘ ਜੀ। ਜਸਜੀਤ ਸਿੰਘ ਜਸ ਹੁਣਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਇੱਕੋ ਹੀ ਆ, ਬਸ ਮਖੌਟੇ ਬਦਲਦੇ ਆ ਸਮੇਂ ਨਾਲ। ਜਿੱਦਾਂ ਆਪਾਂ ਗੱਲ ਕੀਤੀ ਕਿ ਮੌਕੇ ਨੂੰ ਵੇਖ ਕੇ ਚੌਕਾ ਮਾਰਦੇ ਆ, ਬਸ ਵੇਖਦੇ ਆ ਕਿ ਮਾਹੌਲ ਕਿੱਦਾਂ ਦਾ, ਉਦੋਂ ਦਾ ਕਦਮ ਚੁੱਕਦੇ ਆ। ਬਿਲਕੁਲ, ਕਿਉਂਕਿ ਉਹਨਾਂ ਦੀ ਰੋਜੀ ਰੋਟੀ ਇਸੇ ਚੀਜ਼ ਦੇ ਉੱਤੇ ਚੱਲਦੀ ਆ ਤੇ ਉਹਨਾਂ ਨੂੰ ਇਹ ਸਟੈਂਡ ਜਿਹੜੇ ਲੈਣੇ ਹੀ ਪੈਂਦੇ ਆ। ਪਰ ਨਾਲ ਉਹ ਜਿਹੜਾ ਦੇਸ਼ ਸੇਵਾ, ਜੇ ਆਪਾਂ ਪਹਿਲਾਂ ਦੀ ਆਪਾਂ ਗੱਲ ਕਰੀਏ, ਬਹੁਤ ਵਾਰੀ ਇਹ ਗੱਲ ਮੈਂ ਪਹਿਲਾਂ ਵੀ ਕੀਤੀ ਆ ਕਿ ਅਸੀਂ ਜਦੋਂ ਗੱਲ ਕਰਦੇ ਹਾਂ ਲਾਲ ਬਹਾਦਰ ਸ਼ਾਸਤਰੀ ਦੀ, ਡਾਕਟਰ ਅੰਬੇਡਕਰ ਦੀ, ਜਵਾਹਰ ਲਾਲ ਨਹਿਰੂ ਦੀ, ਉਹ ਬੰਦਿਆਂ ਦਾ ਇੱਕ ਵਿਜ਼ਨ ਹੁੰਦਾ ਸੀ। ਉਹ ਬੰਦਿਆਂ ਨੇ ਵਿਜ਼ਨ ਇੱਕ ਰੱਖਿਆ ਹੁੰਦਾ ਸੀ ਕਿ ਅਸੀਂ ਇਹਦੇ ਉੱਤੇ ਕੰਮ ਕਰਨਾ, ਤੇ ਉਹ ਡੈਡੀਕੇਸ਼ਨ ਦਿਖਾਉਂਦੇ ਹੁੰਦੇ ਸੀ। ਆਪਣੇ ਪਰਿਵਾਰਵਾਦ ਦਾ ਜਿਹੜਾ ਆ ਹੁਣ ਦਾ ਚੀਜ਼ ਹੋਰ ਚੱਲ ਪਈ ਆ ਕਿ ਅਸੀਂ ਜਿਹੜਾ ਵਿਜ਼ਨ ਇਹ ਰੱਖਣਾ ਕਿ ਜਿਹੜੀ ਮੇਰੀ ਆਉਣ ਵਾਲੀ ਜਨਰੇਸ਼ਨ ਹੈ ਇਹਦਾ ਵਿਜ਼ਨ ਜਿਹੜਾ ਸੁਰੱਖਿਅਤ ਹੋਣਾ ਚਾਹੀਦਾ ਆ। ਬਾਕੀ ਦੇ ਜਿਹੜੇ ਕੰਮ ਆ ਉਹ ਇੱਕ ਤਰ੍ਹਾਂ ਦਾ ਜਿਹੜੀ ਪੋਲੀਟੀਕਲ ਪਾਰਟੀਆਂ ਵੀ ਹੋ ਗਈਆਂ ਉਹ ਸਵਾਰਥੀ ਹੋ ਗਈਆਂ ਜੀ। ਇਹਦੇ ਨਾਲ ਨਾਲ ਆਪਾਂ ਦਲਜੀਤ ਜੀ ਸਿੰਗਰਾਂ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇੱਥੇ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ। ਸਿੰਗਰ ਜਿਸ ਤਰ੍ਹਾਂ ਵੀ ਆਏ ਪਰ ਸਾਥ ਦਿੱਤਾ, ਇੱਕ ਆਮ ਲੋਕਾਂ ਜਾ ਕੇ ਬੈਠੇ, ਗੱਲ ਉਹਨਾਂ ਨੇ ਸਿਰਫ ਜਿਹੜੀ ਮੁਹਿੰਮ ਨੂੰ ਅੱਗੇ ਤੋਰਨ ਦੀ ਗੱਲ ਕੀਤੀ, ਪਰ ਉੱਥੇ ਜਿਹੜਾ ਮੀਡੀਆ ਉਹਨੇ ਜਿਸ ਤਰੀਕੇ ਨਾਲ ਸਿੰਗਰਾਂ ਨੂੰ ਕਵਰੇਜ ਦਿੱਤੀ, ਉਹ ਫਿਰ ਉਹੀ ਗੱਲ ਉਹ ਜਿਹੜੀ ਐਜੀਟੇਸ਼ਨ ਤੋਂ ਧਿਆਨ ਹਟਾ ਕੇ ਸਿੰਗਰਾਂ ਦੇ ਅੱਗੇ ਪਿੱਛੇ ਉਹਨੂੰ ਕਵਰੇਜ ਦੇਣ, ਉਹਦੇ ਬਿਆਨ ਲੈਣ ਤੇ ਵੱਲ ਲੱਗ ਗਿਆ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹ ਵੀ ਇੱਕ ਚੀਜ਼ ਹੈਗੀ ਹੈ, ਕਿਉਂਕਿ ਸਿੰਗਰ ਦੇ ਨਾਲੋਂ ਜਿਹੜਾ ਉੱਥੇ ਦਾ ਲੀਡਰ ਯੂਥ ਉਹਦੇ ਨਾਲ ਸੈਲਫੀਆਂ ਖਿਚਾਉਣ ਲੱਗ ਪਿਆ। ਬਿਲਕੁਲ, ਉਹ ਉੱਥੇ ਹੀ ਇਹੀ ਗੱਲ ਹੋਈ। ਉੱਥੋਂ ਵੀ ਤੁਸੀਂ ਡੈਡੀਕੇਸ਼ਨ ਦੇਖ ਸਕਦੇ ਆ ਕਿ ਅਸੀਂ ਕਿਸ ਮੰਤਵ ਦੇ ਨਾਲ ਗਏ। ਪਰ ਇਸ ਵੇਲੇ ਜ਼ਰੂਰਤ ਇਹ ਆ ਕਿ ਜਿਹੜੇ ਲੋਕਾਂ ਨੂੰ ਇਹਨਾਂ ਬਿੱਲਾਂ ਦੀ ਬਹੁਤ ਜ਼ਿਆਦਾ ਘੋਖ ਪੜਤਾਲ ਪਤਾ, ਜਿਨ੍ਹਾਂ ਨੂੰ ਇਹ ਪਤਾ ਕਿ ਇਹਦੇ ਸ਼ਾਰਟ ਟਰਮ ਗੋਲ ਕੀ ਆ, ਇਹਦੇ ਲੌਂਗ ਟਰਮ ਗੋਲ ਕੀ ਆ, ਉਹਨਾਂ ਬੰਦਿਆਂ ਨੂੰ ਜ਼ਰੂਰ, ਨੋ ਡਾਊਟ ਕਿ ਇਹ ਸਿੰਗਰਸ ਜਿਹੜੇ ਆ ਬਹੁਤ ਵਧੀਆ ਚਲੋ ਇਕੱਠੇ ਕਰ ਰਹੇ ਆ, ਪਰ ਨਾਲ ਦੀ ਨਾਲ ਇਹਨਾਂ ਆਰਡੀਨੈਂਸ ਬਿੱਲਾਂ ਨੂੰ ਪੜ੍ਹਨਾ ਜ਼ਰੂਰ ਚਾਹੀਦਾ। ਨਾਲ ਉਹਨਾਂ ਨੂੰ ਜਿਹੜੇ ਮਾਹਰ ਲੋਕ ਹੈਗੇ ਆ ਉਹਨਾਂ ਦੇ ਨਾਲ ਡਿਸਕਸ਼ਨ ਜ਼ਰੂਰ ਕਰਨੀ ਚਾਹੀਦੀ ਆ, ਉਹ ਤਾਂ ਕਿ ਜਿਹੜੇ ਫੈਕਟ ਆ ਉਹ ਯੂਥ ਤੱਕ ਪਹੁੰਚਾਏ ਜਾਣ, ਯੂਥ ਨੂੰ ਜਿਹੜਾ ਅਸਲੀ ਫੈਕਟ ਪਤਾ ਲੱਗੇ। ਇਹ ਨਾ ਹੋਵੇ ਕਿ ਬਿੱਲਾਂ ਬਾਰੇ ਜੀ ਇਹ ਵਿਰੋਧੀ ਧਿਰ ਦੇ ਹੈਗੇ, ਚਲੋ ਜੀ ਇਦਾਂ ਅਸੀਂ ਵਿਰੋਧ ਕਰਨਾ, ਪਰ ਉਹਦੇ ਵਿੱਚ ਹੈ ਕੀ ਆ ਉਹਦੇ ਬਾਰੇ ਪਤਾ ਨਹੀਂ ਕਿਸੇ ਨੂੰ। ਇਸ ਕਰਕੇ ਸਭ ਤੋਂ ਪਹਿਲਾਂ ਡਿਊਟੀ ਇਹ ਬਣਦੀ ਆ ਕਿ ਇਹਨਾਂ ਬਿੱਲਾਂ ਦੇ ਕੀ ਹੈਗੇ ਆ। ਹੁਣ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ, ਇਕੱਲੇ ਇਹਨਾਂ ਬਿੱਲਾਂ ਦੇ ਉੱਤੇ ਨਹੀਂ, ਲੋਕਾਂ ਨੂੰ ਹੋਰ ਵੀ ਤਿਆਰ ਰਹਿਣਾ ਚਾਹੀਦਾ। ਬਿਜਲੀ ਦੇ ਬਿੱਲਾਂ ਦੀ ਸਬਸਿਡੀ ਸਾਰੀ ਉਹ ਬੰਦ ਕੀਤੀ ਜਾ ਰਹੀ ਆ। ਫਿਰ ਆਪਾਂ ਕਾਮਨ ਕੋਡ ਬਿੱਲ ਦੀ ਆਪਾਂ ਗੱਲ ਕੀਤੀ ਸੀ, ਉਹ ਇੰਡੀਆ ਲੈਵਲ ਤੇ ਇੱਕ ਕੀਤਾ ਜਾ ਰਿਹਾ। ਉਹ ਤੋਂ ਬਾਅਦ ਵੀ ਜਿਹੜੇ ਧਾਰਮਿਕ ਸਾਡੇ ਵਖਰੇਵੇਂ ਆ, ਉਹਦੇ ਕਰਕੇ ਜਿਹੜੀ ਸਾਡੀ ਸੁਰੱਖਿਆ ਆ ਉਹ ਵੀ ਖਤਰੇ ਦੇ ਵਿੱਚ ਪੈਣੀ ਆ। ਫਿਰ ਇੱਕ ਜਨਸੰਖਿਆ ਬਿੱਲ ਆ ਰਿਹਾ, ਉਹਦੇ ਉੱਤੇ ਵੀ ਆਪਾਂ ਡਿਸਕਸ਼ਨ ਕੀਤੀ ਸੀ ਕਿ ਉਹ ਜਿਹੜੇ ਬਿੱਲ ਆ ਉਹਨਾਂ ਲਈ ਵੀ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ। ਨਾਲ ਦੀ ਨਾਲ ਸਿੰਗਰਸ ਜਿਹੜੇ ਆ ਉਹ ਹੁਣ ਤੋਂ ਇਹ ਤਹੱਈਆ ਕਰਨ ਕਿ ਅਸੀਂ ਆਪਣੇ ਜਿਹੜੇ ਪੇਜ ਅਸੀਂ ਆਪਣੀ ਪਬਲਿਸਿਟੀ ਤੁਸੀਂ ਕਰਨੀ ਆ, ਨਾਲ ਨਾਲ ਇੱਦਾਂ ਦੇ ਜਿਹੜੇ ਇਸ਼ੂਸ ਸੋਸ਼ਲ ਹੈਗੇ ਆ ਜਾਂ ਪੋਲੀਟੀਕਲ ਹੈਗੇ ਆ,
ਜਿਹਦੇ ਨਾਲ ਕਿ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਸਕਦਾ ਜੀ ਤੇ ਉਹਨਾਂ ਦੇ ਬਾਰੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ, ਜਿਸ ਤਰ੍ਹਾਂ ਇਹ ਸੈਲੀਬ੍ਰਿਟੀ ਬਾਹਰ ਆਏ, ਸਿੰਗਰ ਬਾਹਰ ਆਏ, ਇਸ ਮੁਹਿੰਮ ਨੂੰ ਉਹਨਾਂ ਨੇ ਹੁਲਾਰਾ ਦਿੱਤਾ, ਸਾਥ ਦਿੱਤਾ, ਉਹਦੇ ਲਈ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ। ਤੇ ਨਾਲ ਦੀ ਨਾਲ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਇਹਦੇ ਆਪਣੇ ਪੇਜਾਂ ਤੋਂ ਇਹਦੇ ਬਾਰੇ ਦੱਸਣਾ ਚਾਹੀਦਾ, ਲੋਕਾਂ ਤੱਕ ਗੱਲ ਪਹੁੰਚਾਉਣੀ ਚਾਹੀਦੀ, ਕਿਉਂਕਿ ਇਹਨਾਂ ਦੀ ਗੱਲ ਬਹੁਤ ਜਲਦੀ ਲੋਕਾਂ ਤੱਕ ਪਹੁੰਚਦੀ ਆ। ਇਹਦੇ ਨਾਲ ਨਾਲ ਦਲਜੀਤ ਜੀ, ਇਸ ਤੋਂ ਬਾਅਦ ਮੈਂ ਗੱਲ ਕਰਨੀ ਚਾਹੂੰਗਾ ਸ਼੍ਰੋਮਣੀ ਅਕਾਲੀ ਦਲ ਦੀ। ਆਪਾਂ ਪਹਿਲਾਂ ਵੀ ਗੱਲ ਕੀਤੀ, ਪਰ ਇਸ ਬੰਦ ਦੇ ਦੌਰਾਨ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ, ਚੱਕਾ ਤਾਂ ਖੈਰ ਕੋਈ ਨਹੀਂ ਸੀ ਚੱਲਦਾ, ਪਰ ਇਹਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ, ਤੇ ਜੋ ਕੁਝ ਵੀ ਕੀਤਾ ਗਿਆ, ਤੁਹਾਨੂੰ ਨਹੀਂ ਲੱਗਦਾ ਕਿ ਇਸ ਬੰਦ ਨੂੰ ਆਪਣੇ ਮੁਫਾਦਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ? ਬਿਲਕੁਲ, ਉਹਨਾਂ ਜਿੱਦਾਂ ਹੁਣ ਐਜੀਟੇਸ਼ਨ ਚੱਲਦਾ ਸੀ, ਜੇ ਇਹਦੇ ਵਿੱਚ ਹੁੰਦਾ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਸੀ, ਚਾਹੇ ਉਹ ਕਾਂਗਰਸ ਆ, ਅਕਾਲੀ, ਆਮ ਆਦਮੀ ਪਾਰਟੀ ਆ, ਉਹਦੇ ਵਿੱਚ ਇਹ ਹੋਣਾ ਚਾਹੀਦਾ ਸੀ ਅਸੀਂ ਕਿਸਾਨ ਦੇ ਤੌਰ ਦੇ ਉੱਤੇ। ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਸਾਰੇ ਅਕਾਲੀ ਕਿਸਾਨ ਹੈ, ਦੈਟ ਮੀਨਸ ਕਿ ਤੁਸੀਂ ਪਾਰਟੀਬਾਜ਼ੀ, ਫਿਰ ਉੱਥੇ ਉਹ ਆਪਾਂ ਗੱਲ ਕਹਿੰਦੇ ਆ ਕਿ ਹਰ ਕੋਈ ਬੰਦਾ ਆਪਣਾ ਝੰਡਾ ਲੈ ਕੇ ਗਿਆ ਸੀ, ਜਦ ਕਿ ਚਾਹੀਦਾ ਇਹ ਸੀ ਕਿ ਇੱਕ ਬੈਨਰ ਦੇ ਉੱਤੇ ਥੱਲੇ ਇਕੱਠੇ ਹੁੰਦੇ, ਉਹਦਾ ਸ਼ਾਇਦ ਜ਼ਿਆਦਾ ਪ੍ਰੈਸ਼ਰ ਪੈਂਦਾ। ਬਿਲਕੁਲ, ਇਹਦੇ ਨਾਲ ਦਲਜੀਤ ਜੀ ਇੱਕ ਜਿਹੜੀ ਚਰਚਾ ਹੋਰ ਬਹੁਤ ਜ਼ਿਆਦਾ ਚੱਲ ਗਈ ਜਦੋਂ ਦੀ ਇਹ ਬਿੱਲਾਂ ਦੀ ਗੱਲ ਚੱਲੀ ਆ, ਕਿ ਇਹ ਐਜੀਟੇਸ਼ਨਾਂ ਦੇ ਨਾਲ ਨਾਲ ਜੇਕਰ ਇਹਨੂੰ ਕੋਈ ਹੱਲ ਹੈਗਾ, ਇਹਦਾ ਲੀਗਲ ਹੱਲ ਆ, ਤਾਂ ਉਹ ਆ ਗ੍ਰਾਮ ਸਭਾ, ਕਿ ਗ੍ਰਾਮ ਸਭਾ ਬੁਲਾਈ ਜਾਵੇ ਤੇ ਉਹਦੇ 'ਚ ਮਤੇ ਪਾਏ ਜਾਣ। ਮੈਂ ਚਾਹੁੰਦਾ ਆਪਾਂ ਇਸ ਬਾਰੇ ਮੁੱਦੇ ਤੇ ਜ਼ਰੂਰ ਗੱਲ ਕਰੀਏ ਕਿ ਇਹ ਗ੍ਰਾਮ ਸਭਾ ਹੁੰਦੀ ਕੀ ਆ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਜ਼ਰੂਰ ਦਿਓ ਕਿ ਬੁਲਾਈ ਕਿੱਦਾਂ ਜਾਂਦੀ ਆ। ਜਿਸ ਵੇਲੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ, ਉਸ ਵੇਲੇ ਇੱਕ ਪ੍ਰੋਗਰਾਮ ਅਸੀਂ ਇਸੇ ਦੇ ਉੱਤੇ ਕੀਤਾ ਸੀ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਹੈ ਕੀ ਹੈ ਜੀ। ਉਸ ਵੇਲੇ ਵੀ ਇਹ ਗੱਲ ਮੈਂ ਕਹੀ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਜਾਂਦੀਆਂ, ਕਿਸੇ ਨੂੰ ਇਹ ਪਤਾ ਨਹੀਂ ਕਿ ਇਹ ਹੈ ਕੀ ਆ, ਇਹ ਕੰਮ ਕੀ ਕਰਦੀਆਂ ਆ, ਇਹ ਤੋਂ ਬਾਅਦ ਇਹਨਾਂ ਨੂੰ ਪੁੱਛਿਆ ਹੀ ਨਹੀਂ ਜਾਂਦਾ ਜੀ। ਅਸੀਂ MLA MPs ਨੂੰ ਜਾ ਕੇ ਫੜਦੇ ਹਾਂ, ਉਹਨਾਂ ਦੇ ਕਾਲਰ ਵੀ ਫੜ ਲੈਂਦੇ ਹਾਂ ਕਿ ਤੁਸੀਂ ਕੰਮ ਨਹੀਂ ਕਰ ਰਹੇ, ਪਰ ਅਸੀਂ ਕਦੀ ਬਲਾਕ ਸੰਮਤੀ ਉਹ ਵੋਟਾਂ ਲੈ ਕੇ ਜਿੱਤ ਕੇ ਬੈਠਾ, ਬਹੁਤੇ ਲੋਕਾਂ ਨੂੰ ਤਾਂ ਇਹ ਨਹੀਂ ਯਾਦ ਹੋਣਾ ਵੀ ਅਸੀਂ ਵੋਟਾਂ ਕਿਹਨੂੰ ਪਾਈਆਂ ਤੇ ਸਾਡਾ ਬਲਾਕ ਸੰਮਤੀ ਮੈਂਬਰ ਕੌਣ ਆ ਜੀ। ਨਾ ਸਾਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਪਤਾ ਹੋਣਾ, ਅਸੀਂ ਉਹਦੇ ਘਰ ਕਦੀ ਜਾਂਦੇ ਹੀ ਨਹੀਂ। ਬਿਲਕੁਲ, ਸਰਪੰਚ ਦੀ ਵੈਲਿਊ ਅਸੀਂ ਜ਼ਿਆਦਾ ਰੱਖਦੇ ਹਾਂ, ਪਰ ਅਸੀਂ ਉਹਦੇ ਬਾਰੇ ਗੱਲ ਨਹੀਂ ਕਰਦੇ ਜੀ। ਸਭ ਤੋਂ ਪਹਿਲਾਂ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਜਵਾਹਰ ਲਾਲ ਨਹਿਰੂ ਨੇ 1959 ਦੇ ਵਿੱਚ ਇੱਕ ਵਿਜ਼ਨ ਰੱਖਿਆ ਸੀ ਪੰਚਾਇਤੀ ਰਾਜ ਦਾ ਜੀ, ਕਿ ਜਿਹੜਾ ਇੱਕ ਮੰਨ ਲਓ ਕਿ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਆ। ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਦੇ ਵਿੱਚ ਬੈਠਾ, ਉਹ ਪਲਿਆ ਪਟਿਆਲੇ ਦਾ ਆ ਜੀ। ਉਹਨੂੰ ਨਹੀਂ ਪਤਾ ਕਿ ਪਿੰਡ ਦੇ ਵਿੱਚ ਕੀ ਹੋ ਰਿਹਾ, ਪਿੰਡ ਦੇ ਇੱਕ ਕਿਸਾਨ ਦਾ ਕੀ ਹਾਲ ਆ, ਪਿੰਡ ਦੇ ਵਿੱਚ ਇੱਕ ਮਜ਼ਦੂਰ ਦਾ ਕੀ ਹਾਲ ਹੈ ਜੀ। ਹੁਣ ਉਹ ਜਿਹੜੀ ਪਾਵਰ ਤਾਂ ਅਸੀਂ ਸਿੱਧੀ ਉਹਨੂੰ ਹੱਥਾਂ ਦੇ ਵਿੱਚ ਦੇਤੀ। ਪੰਚਾਇਤੀ ਰਾਜ ਦਾ ਮਤਲਬ ਹੀ ਇਹ ਸੀ ਕਿ ਅਸੀਂ ਜਿਹੜੀ ਪਾਵਰ ਆ ਉਹ ਆਮ ਬੰਦੇ ਤੱਕ ਪਹੁੰਚਾਈਏ, ਆਮ ਬੰਦੇ ਤੱਕ ਅਸੀਂ ਰੱਖੀਏ, ਹਰ ਬੰਦੇ ਦੇ ਹੱਥ ਦੇ ਵਿੱਚ ਪਾਵਰ ਹੋਵੇ ਜੀ। ਪਹਿਲਾਂ ਇਹ ਪੰਚਾਇਤੀ ਰਾਜ ਨੂੰ 3 ਡਿਵੀਜ਼ਨਾਂ ਦੇ ਵਿੱਚ ਵੰਡਿਆ ਗਿਆ। ਉਹਦੇ ਵਿੱਚ ਪਹਿਲੀ ਬਣਾਈ ਗਈ ਪੰਚਾਇਤ ਜੀ, ਗ੍ਰਾਮ ਪੰਚਾਇਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਦੂਜੇ ਨੰਬਰ ਦੇ ਉੱਤੇ ਉਹਨੂੰ ਫਿਰ ਬਲਾਕ ਬਣਾਏ ਜਾਣੀ, 4-4 ਪਿੰਡਾਂ ਦੇ ਬਣਾ ਕੇ ਜਾਂ 5-5 ਪਿੰਡਾਂ ਦਾ ਇੱਕ ਬਲਾਕ ਬਣਾਇਆ ਗਿਆ, ਉਹਨੂੰ ਅਸੀਂ ਬਲਾਕ ਸੰਮਤੀ ਕਹਿ ਦਿੰਦੇ ਹਾਂ। ਫਿਰ ਅਸੀਂ ਇੱਕ ਜ਼ਿਲ੍ਹਾ ਲੈਵਲ ਦੇ ਉੱਤੇ, ਇੱਕ ਜ਼ਿਲ੍ਹੇ ਦੇ ਵਿੱਚ 3-3 ਵੀ ਬਣਾਤੀਆਂ, 4-4 ਵੀ ਬਣਾ ਦਿੱਤੀਆਂ। ਉਹਦੇ ਵਿੱਚ ਇੱਕ ਜ਼ਿਲ੍ਹਾ ਲੈਵਲ ਦੇ ਉੱਤੇ ਜਾਣੀ ਨਾ ਇੱਕ ਸਰਪੰਚ ਬਣਾਤਾ ਪਿੰਡ ਦਾ, ਇੱਕ ਸਰਪੰਚਾਂ ਦਾ ਸਰਪੰਚ ਬਣਾਤਾ, ਇੱਕ ਉਹ ਸਰਪੰਚਾਂ ਦੇ ਉੱਤੇ ਇੱਕ ਸਰਪੰਚ ਬਿਠਾਤਾ, 3 ਥਾਵਾਂ ਦੇ ਉੱਤੇ ਸਰਪੰਚ ਬਿਠਾ ਦਿੱਤਾ ਜੀ। ਪਰ ਸਾਨੂੰ ਆਪਣੇ ਸਰਪੰਚ ਦਾ ਪਤਾ, ਬਿਲਕੁਲ ਸਾਨੂੰ ਉਹ ਪਤਾ ਹੀ ਨਹੀਂ ਕਿ ਬਲਾਕ ਸੰਮਤੀ ਦਾ ਬੰਦਾ ਕੀ ਕਰ ਸਕਦਾ ਜੀ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਬਲਾਕ ਸੰਮਤੀ ਦੇ ਲਈ ਗ੍ਰਾਂਟ ਆਉਂਦੀ ਆ। ਹੁਣ ਇਸੇ ਪੰਚਾਇਤ ਸੰਮਤੀਆਂ ਬਣਦੀਆਂ ਆ ਤੇ ਹਰ ਸਾਲ ਜਿਹੜਾ 14ਵਾਂ ਕਮਿਸ਼ਨ ਬਣਿਆ ਫਾਈਨੈਂਸ ਕਮਿਸ਼ਨ, ਉਹਦੇ ਵਿੱਚ ਹਰ 5 ਸਾਲਾਂ ਦੇ ਵਿੱਚ 2 ਲੱਖ ਕਰੋੜ ਰੁਪਈਆ ਪੰਚਾਇਤ ਜਿਹੜੀਆਂ ਇਹ ਹੈਗੀਆਂ ਸੰਮਤੀਆਂ ਇਹਨਾਂ ਨੂੰ ਲਾਗੂ ਹੁੰਦਾ। ਤੁਸੀਂ ਸੁਣਿਆ ਹੋਣਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਵੱਲੋਂ ਜੀ ਅਧਿਆਪਕ ਰੱਖੇ ਗਏ, ਪਰ ਲੋਕਾਂ ਨੂੰ ਪਤਾ ਹੀ ਨਹੀਂ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਆਪਕ ਜਿਹੜੇ ਆ ਕੌਣ ਰੱਖ ਦਿੰਦਾ, ਕਿੱਥੇ ਹੁੰਦਾ, ਤੇ ਇਹਦੇ ਵਿੱਚ ਠੱਗੀ ਠੋਰੀ ਸਭ ਤੋਂ ਜ਼ਿਆਦਾ ਚੱਲ ਰਹੀ ਆ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਬਲਾਕ ਸੰਮਤੀ ਦੇ ਵੀ ਕੁਛ ਆ ਰਹੇ ਆ, ਕੁਛ ਜ਼ਿਲ੍ਹਾ ਪ੍ਰੀਸ਼ਦ ਦੇ ਵੀ। ਹੁਣ ਅਸੀਂ ਟੈਕਸ ਦੀ ਗੱਲ ਕਰਦੇ ਹਾਂ ਜੀ, ਟੈਕਸ ਦੇ ਉੱਤੇ ਮੰਨ ਲਓ ਕਿ ਸ਼ਰਾਬ ਦੇ ਉੱਤੇ ਜਿਹੜਾ ਟੈਕਸ ਹੈ ਉਹ ਸਿੱਧਾ ਹੀ ਉਹਨਾਂ ਕੋਲ ਨਹੀਂ ਚਲੇ ਜਾਂਦਾ, ਵੀ ਸਟੇਟ ਦੀ ਗਵਰਨਮੈਂਟ ਲੈ ਲੈਂਦੀ ਆ। ਉਹਦਾ ਕੁਛ ਹਿੱਸਾ ਪੰਚਾਇਤ ਦਾ ਹੁੰਦਾ, ਕੁਛ ਹਿੱਸਾ ਜਿਹੜਾ ਬਲਾਕ ਸੰਮਤੀ ਦੇ ਕੋਲ ਜਾਂਦਾ ਤੇ ਕੁਛ ਜ਼ਿਲ੍ਹਾ ਪ੍ਰੀਸ਼ਦ ਦੇ ਕੋਲ ਜਾਂਦਾ। ਉਹ ਫਿਰ ਉਹ ਜਿਹੜੇ ਆਪਣੇ ਕਮਿਸ਼ਨ ਦੇ ਵਿੱਚੋਂ ਉਹਦੇ ਵਿੱਚ ਹੈਗਾ ਉਹਨਾਂ ਦਾ ਕਿ ਉਹਨਾਂ ਨੇ ਰੋਡ ਦੇ ਉੱਤੇ ਵੀ ਕੰਮ ਕਰਨਾ, ਰੋਡ ਵੀ ਬਣਾਉਣੇ ਆ, ਗਲੀਆਂ ਨਾਲੀਆਂ ਪੱਕੀਆਂ ਕਰਨੀਆਂ, ਛੱਪੜ ਸਾਫ਼ ਕਰਨੇ ਆ ਜੀ। ਫਿਰ ਉਹਦੇ ਵਿੱਚ ਬਲਾਕ ਸੰਮਤੀ ਦੇ ਵੱਖਰੇ ਫੰਡ ਆਉਂਦੇ ਆ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵੱਖਰੇ ਫੰਡ ਆਉਂਦੇ ਆ। ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਪੰਚਾਇਤ ਸਰਪੰਚ ਹੁੰਦੇ ਆ, ਇਹਨਾਂ ਨੂੰ ਬਲਾਕ ਸੰਮਤੀ ਦੀਆਂ ਮੀਟਿੰਗਸ ਵੀ ਅਟੈਂਡ ਕਰਨੀਆਂ ਹੁੰਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੀ ਕਰਨੀਆਂ ਹੁੰਦੀਆਂ। ਪਰ ਤੁਸੀਂ ਹੈਰਾਨ ਹੋਵੋਗੇ ਕਿ ਸਰਪੰਚ ਜਾਂਦੇ ਹੀ ਨਹੀਂ। ਜੇ ਵੀਡੀਓ ਕਹਿ ਦੇਵੇ ਬਹੁਤ ਜ਼ਰੂਰੀ ਹੋਵੇ ਤਾਂ ਇਹ ਜਾਂਦੇ ਆ, ਫਿਰ ਉੱਥੇ ਜਾ ਕੇ ਇਹ ਘੁੰਗਣੀਆਂ ਪਾ ਕੇ ਬਹਿ ਜਾਂਦੇ, ਕਿਉਂਕਿ ਪਤਾ ਹੀ ਨਹੀਂ ਇਹਨਾਂ ਨੂੰ ਕਿ ਅਸੀਂ ਕਰਨਾ ਕੀ ਆ। ਉਹਦੇ ਵਿੱਚ ਪੋਲੀਟੀਕਲ ਫਿਰ ਮਾਰਜਨ ਬਣ ਜਾਂਦਾ
ਉਹਦੇ ਵਿੱਚ ਪੋਲੀਟੀਕਲ ਬੰਦਾ ਇੱਕ ਇਦਾਂ ਦਾ ਚੇਅਰਮੈਨ ਬਣਾ ਕੇ ਬਿਠਾ ਦਿੱਤਾ ਜਾਂਦਾ ਜਿਹੜਾ ਕਿ ਸਭ ਕੁਝ ਜਾਣਦਾ ਆ, ਬਾਕੀ ਬੰਦੇ ਕਿਸੇ ਨੂੰ ਪਤਾ ਨਹੀਂ ਜੀ। ਫਿਰ ਇਹ ਜਿਹੜੀ ਪੰਚਾਇਤ ਸਮਿਤੀ ਬਣਾਈ ਜਾਂਦੀ ਹੈ, ਇਹਦੇ ਐਮਐਲਏ ਮੈਂਬਰ ਆ, ਇਹਦਾ ਐਮਪੀ ਵੀ ਮੈਂਬਰ ਆ, ਇਹਦਾ BDO ਵੀ ਮੈਂਬਰ ਆ, ਫਿਰ ਉਹਦੇ ਵਿੱਚ ਅਨੁਸੂਚਿਤ ਜਾਤੀਆਂ ਜਨਜਾਤੀਆਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹ ਰੱਖਿਆ ਜਾਂਦਾ, ਫਿਰ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਗਈਆਂ, ਉਹਨਾਂ ਦੇ ਵਿੱਚੋਂ ਵੀ ਇੱਕ ਬੰਦਾ ਲਿਆ ਜਾਂਦਾ। ਜੀ। ਤੁਸੀਂ ਦੇਖੋ ਵੀ ਕਿਸ ਆਧਾਰ ਦੇ ਨਾਲ ਸਟਰਕਚਰ ਕੰਮ ਕਰ ਰਿਹਾ, ਪਰ ਲੋਕਾਂ ਨੂੰ ਪਤਾ ਨਹੀਂ। ਜੀ। ਹੁਣ ਭਈ ਪੰਚਾਇਤ ਸਭ ਤੋਂ ਥੱਲੜਾ ਅੰਗ ਸੀ। ਜੀ। ਤੁਸੀਂ ਦੇਖੋ ਕਿ ਫਾਰਮ ਕੋਈ ਵੀ ਟੈਸਟਡ ਹੋਣਾ, ਮੰਨ ਲਓ ਕਿ ਤੁਸੀਂ ਕੋਈ ਸਰਟੀਫਿਕੇਟ ਬਣਾਉਣਾ, ਬਰਥ ਸਰਟੀਫਿਕੇਟ ਬਣਾਉਣਾ, ਪੰਚਾਇਤ ਦਾ ਜਿਹੜਾ ਸਰਪੰਚ ਆ ਉਹਦੀ ਮੋਹਰ ਲੱਗਦੀ ਆ। ਜੀ। ਕਦੀ MLA ਜਾਂ MP ਦੀ ਮੋਹਰ ਨਹੀਂ ਲੱਗਦੀ। ਤੁਹਾਨੂੰ ਪਿੰਡ ਦਾ ਜਿਹੜਾ ਸਰਪੰਚ ਆ ਬਿਲਕੁਲ ਉਹ ਇਹਦਾ ਮਤਲਬ ਕੀ ਹੋਇਆ ਕਿ ਸਰਪੰਚ ਦੇ ਕੋਲ ਜ਼ਿਆਦਾ ਪਾਵਰ ਹੈ MLA ਤੇ MP। MLA MP ਸਿਰਫ ਕੁਝ ਫੰਡ ਹੁੰਦਾ ਉਹ ਤੁਹਾਡੇ ਤੱਕ ਦੇ ਸਕਦਾ, ਇਹਨਾਂ ਦਾ ਮੇਨ ਕੰਮ ਹੈਗਾ ਸਿਰਫ ਸਵਾਲ ਪੁੱਛਣਾ। ਜੀ। ਹੁਣ ਸਰਪੰਚ ਦੇ ਕੋਲ ਏਡੀ ਪਾਵਰ ਸੀ, ਫਿਰ ਉਹਨਾਂ ਨੇ ਪੰਚਾਇਤੀ ਰਾਜ ਜਿਹੜਾ ਕਿ 73ਵੀਂ ਸੋਧ ਸੰਵਿਧਾਨ ਦੀ ਹੋਈ ਆ 1992 ਦੇ ਵਿੱਚ ਤੇ 1993 ਦੇ ਵਿੱਚ ਇਹ ਲਾਗੂ ਹੋਇਆ। ਜੀ। ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਹਰ ਬੰਦਾ ਜਿਹੜਾ ਕਿ 18 ਸਾਲ ਤੋਂ ਉੱਤੇ ਆ ਪਿੰਡ ਦਾ, ਉਹ ਗ੍ਰਾਮ ਸਭਾ ਦਾ ਮੈਂਬਰ ਆ। ਜੀ। ਸਾਡੇ ਪੰਚਾਇਤਾਂ ਚੋਣ ਹੋ ਜਾਂਦੀਆਂ, ਉਸ ਤੋਂ ਬਾਅਦ ਇਹ ਅਕਸਰ ਇਹ ਦੋਸ਼ ਲੱਗਦੇ ਆ ਜੀ ਪਿੰਡ ਸਾਰੇ ਵਿਰੋਧ ਦੇ ਵਿੱਚ ਹੁੰਦਾ, ਅਖਬਾਰਾਂ ਦੇ ਵਿੱਚ ਵੀ ਹੁੰਦਾ ਆ। ਉਹਨਾਂ ਨੇ ਕਈ ਵਾਰੀ ਕੀ ਹੁੰਦਾ ਕਿ ਸਾਡੇ ਜੀ ਆਹ ਪਾਣੀ ਇੱਥੇ ਪਈ ਜਾਂਦਾ ਆ, ਸਾਡੀਆਂ ਗਲੀਆਂ ਕੱਚੀਆਂ ਆ, ਸਰਪੰਚ ਸਾਡਾ ਕੰਮ ਨਹੀਂ ਕਰਦਾ, ਸਾਡਾ ਜਿਹੜਾ ਸਰਪੰਚ ਆ ਉਹ ਕਰਪਟ ਆ। ਜੀ। ਉਹ ਦੇਖੋ ਖਬਰਾਂ ਦੇ ਵਿੱਚ ਆ ਰਿਹਾ, ਪਰ ਉਹਨੂੰ ਇਹ ਨਹੀਂ ਪਤਾ ਕਿ ਤੁਹਾਡੇ ਕੋਲ ਇਹ ਅਧਿਕਾਰ ਆ, ਤੁਸੀਂ ਸਰਪੰਚ ਨੂੰ ਲਾਹ ਸਕਦੇ ਆ। ਜੀ। ਇਹ ਗੱਲ ਜਿਹੜੀ ਆ ਨੋ ਡਾਊਟ ਕਿ ਭਗਵੰਤ ਮਾਨ ਨੇ ਸ਼ੁਰੂ ਕੀਤੀ। ਹੁਣ ਗੱਲ ਅਸੀਂ ਆਪਣੇ ਵੀ ਪ੍ਰੋਗਰਾਮਾਂ ਵਿੱਚ ਕਰਦੇ ਰਹੇ, ਪਰ ਸਾਡਾ ਇੱਕ ਦਾਇਰਾ ਜੇ ਸੀਮਤ ਆ। ਜੀ। ਪਰ ਜਿਹੜੇ ਦਾਇਰੇ ਦੇ ਵਿੱਚ ਫਿਰ ਉੱਤੇ ਗੱਲ ਆ ਜਾਂਦੀ, ਜਿਨ੍ਹਾਂ ਦਾ ਦਾਇਰਾ ਵੱਡਾ ਆ ਉਹ ਇਸ ਗੱਲ ਦੇ ਉੱਤੇ ਗੱਲ ਨਹੀਂ ਕਰ ਰਹੇ। ਜੀ। ਹੁਣ ਜਿਹੜਾ ਬੰਦਾ ਉਸ ਪਿੰਡ ਦਾ ਵਸਨੀਕ ਆ ਜਾਂ ਜਿਹਦੀ ਉੱਥੇ ਪਿੰਡ ਦੇ ਵਿੱਚ ਵੋਟ ਆ ਤੇ 18 ਸਾਲ ਤੋਂ ਉੱਤੇ ਆ, ਜੀ, ਜੇ 50% ਬੰਦੇ ਉਹਨੂੰ ਚਾਹਣ ਕਾਲ ਕਰਨੀ ਚਾਹਣ ਮੀਟਿੰਗ, ਤਾਂ ਉਹਨੂੰ 5 ਦਿਨਾਂ ਦੇ ਵਿੱਚ ਸਰਪੰਚ ਨੂੰ ਬੁਲਾਉਣੀ ਚਾਹੀਦੀ ਪੈਣੀ ਆ, ਇਹ ਸੰਵਿਧਾਨ ਕਹਿੰਦਾ। ਜੇ ਸਰਪੰਚ ਨਹੀਂ ਬੁਲਾਉਂਦਾ, ਪਿੰਡ ਦੇ ਬੰਦੇ ਗ੍ਰਾਮ ਸਭਾ ਜਿਹੜੀ ਆ ਬੁਲਾ ਸਕਦੇ ਆ। ਜੇ ਉਹ ਚਾਹਣ 50% ਤੋਂ ਉੱਤੇ ਜਿਹੜੇ ਲੋਕ ਆ ਉਹ ਇਹ ਕਹਿ ਦੇਣ ਕਿ ਸਾਨੂੰ ਇਹ ਸਰਪੰਚ ਨਹੀਂ ਚਾਹੀਦਾ ਜਾਂ ਸਾਨੂੰ ਇਹ ਪੰਚਾਇਤ ਨਹੀਂ ਚਾਹੀਦੀ, ਉਹ ਰੱਦ ਸਮਝੀ ਜਾਣੀ ਆ। ਪਰ ਉਹਦੇ ਵਿੱਚ ਕੋਈ ਉਹਦੇ ਬਾਰੇ ਦੱਸਿਆ ਹੀ ਨਹੀਂ ਜਾਂਦਾ। ਗ੍ਰਾਮ ਸਭਾ ਦੇ ਵਿੱਚ ਜਿਹੜੇ ਕੋਈ ਵੀ ਤੁਸੀਂ ਕੋਈ ਵੀ ਹਿਸਾਬ ਕਿਤਾਬ ਲੈ ਸਕਦੇ ਆ। ਫਿਰ ਸੰਵਿਧਾਨ ਦੇ ਵਿੱਚ ਇਹ ਵੀ ਲਿਖਿਆ ਵੀ ਘੱਟੋ ਘੱਟ 2 ਮੀਟਿੰਗ ਹੋਣੀਆਂ ਚਾਹੀਦੀਆਂ ਸਾਲ ਦੇ ਵਿੱਚ ਗ੍ਰਾਮ ਸਭਾ ਦੀਆਂ। ਤੁਸੀਂ ਕਿਸੇ ਪਿੰਡ ਜਾ ਕੇ ਪੁੱਛ ਲਓ ਤੇ ਕਿੱਥੇ ਆ ਉਹਦੇ ਵਿੱਚ ਉਹ ਜਿਹੜਾ ਮਤ ਦਾ ਰਜਿਸਟਰ ਹੁੰਦਾ, ਪਤਾ ਹੀ ਨਹੀਂ ਇਸ ਬਾਰੇ, ਪਤਾ ਨਹੀਂ ਉਹ ਕੀ ਗੱਲ ਹੁੰਦਾ ਆ ਕਿ ਉਹ ਪਿੰਡ ਦਾ ਸਰਪੰਚ ਕੀ ਕਰਦਾ ਆ। ਉਹ ਪੰਚਾਇਤਾਂ ਦੇ ਘਰੋਂ ਪੰਚਾਂ ਦੇ ਵੀ ਘਰੇ ਹੀ ਜਾਂਦਾ, ਜਾ ਕੇ ਸਾਈਨ ਕਰਵਾ ਕੇ ਆ ਜਾਂਦਾ। ਉਹਦੇ ਵਿੱਚ ਸਿਰਫ ਇਹ ਹੁੰਦਾ ਆ ਕਿ ਜੀ ਅਸੀਂ ਮੀਟਿੰਗ ਸੱਦ ਲਈ ਆ। 4 ਪ੍ਰਾਵਧਾਨ ਦਿੱਤੇ, 4 ਡੇਟਸ ਦਿੱਤੀਆਂ ਗਈਆਂ। ਉਹਦੇ ਵਿੱਚ 26 ਜਨਵਰੀ ਗਣਤੰਤਰ ਦਿਵਸ ਨੂੰ ਗ੍ਰਾਮ ਸਭਾ ਸੱਦਣੀ ਪੈਂਦੀ ਆ। ਲੇਬਰ ਡੇ ਜਿਹੜਾ ਕਿ ਮਜ਼ਦੂਰ ਦਿਵਸ ਆ ਉਦੋਂ ਨੂੰ ਵੀ ਸੱਦਣੀ ਪੈਂਦੀ ਆ। 15 ਅਗਸਤ ਨੂੰ ਸੱਦਣੀ ਪੈਂਦੀ ਆ ਜਿੱਦਣ ਸੁਤੰਤਰਤਾ ਦਿਵਸ ਆ। 2 ਅਕਤੂਬਰ ਨੂੰ ਸੱਦਣੀ ਪੈਂਦੀ ਆ ਜਿੱਦਣ ਨੂੰ ਗਾਂਧੀ ਦਿਵਸ ਆ। ਪਰ ਫਿਰ ਵੀ ਇਹ ਵੀ ਨਾਲ ਕਿਹਾ ਗਿਆ ਕਿ ਜਦੋਂ ਮਰਜੀ ਗ੍ਰਾਮ ਸਭਾ ਦਾ ਇਹ ਜਾਣੀ ਕੀ ਆ ਕਿ ਦਿਨ ਦੇ ਟਾਈਮ, ਦਿਨ ਦੇ ਚੜ੍ਹਾਅ ਤੋਂ ਲੈ ਕੇ ਸੂਰਜ ਲਹਿੰਦੇ ਤੱਕ ਇਹਦੇ ਵਿੱਚ ਕਿਸੇ ਵੇਲੇ ਵੀ ਗ੍ਰਾਮ ਸਭਾ ਜਿਹੜੀ ਆ ਸੱਦੀ ਜਾ ਸਕਦੀ ਆ। ਗ੍ਰਾਮ ਸਭਾ ਨੂੰ ਸਭ ਤੋਂ ਉੱਤੇ ਰੱਖਿਆ ਗਿਆ। ਪਰ ਹੁਣ ਇਸ਼ੂ ਇੱਥੇ ਇਹ ਚੱਲ ਪਿਆ ਕਿ ਗ੍ਰਾਮ ਸਭਾਵਾਂ ਕੀ ਇਹ ਪਾਰਲੀਮੈਂਟ ਦੇ ਵਿੱਚ ਜਿਹੜੇ ਪਾਸ ਹੋਏ ਬਿੱਲ ਆ ਉਹ ਰੱਦ ਕਰਵਾ ਸਕਦੀ ਹੈ। ਇਹ ਵੀ ਇੱਕ ਮੁਹਿੰਮ ਚੱਲ ਰਹੀ, ਪਰ ਕਾਨੂੰਨੀ ਤੌਰ ਦੇ ਉੱਤੇ ਇਹਦੀ ਕੋਈ ਅਹਿਮੀਅਤ ਨਹੀਂ, ਕਿਉਂਕਿ ਜਿਹੜੀ ਗ੍ਰਾਮ ਸਭਾ ਆ ਉਹ ਪਿੰਡ ਦੇ ਪੰਚਾਇਤ ਨੂੰ ਸੰਭਾਲਣ ਲਈ ਬਣਾਈ ਗਈ ਆ, ਨਾ ਕਿ ਪਾਰਲੀਮੈਂਟ ਨੂੰ। ਪਰ ਇਹਦਾ ਫਾਇਦਾ ਕੀ ਹੋਣਾ ਆ ਕਿ ਜਿੱਦਾਂ ਕਿਹਾ ਜਾਂਦਾ ਜਾਂ ਕੁਛ ਜਿਹੜੇ ਲੀਡਰ ਆ ਉਹ ਇਹ ਕਹਿ ਰਹੇ ਆ ਕਿ ਗ੍ਰਾਮ ਸਭਾਵਾਂ ਮਤੇ ਪਾਉਣ, ਮਤੇ ਪਾ ਕੇ ਤੇ ਉਹਦੇ ਨਾਲ ਅਸੀਂ ਜਿਹੜੇ ਰੱਦ ਕਰਵਾ ਸਕਦੇ। ਉਹਦਾ ਫਾਇਦਾ ਸਿਰਫ ਇਹ ਹੋ ਸਕਦਾ ਕਿ ਉਹ ਜਿਹੜੇ ਮਤੇ ਆ, ਮੰਨ ਲਓ ਕਿ 12,500 ਦੇ ਕਰੀਬ ਪਿੰਡ ਆ, ਇੰਨੀਆਂ ਪੰਚਾਇਤਾਂ ਆ, ਉਹ 12,500 ਪਦ ਨਹੀਂ ਆ। ਤੇ ਹੁਣ ਜਿਹੜਾ ਪਾਰਲੀਮੈਂਟ ਦੇ ਜਿਹੜੇ ਲਾਅ ਆ ਉਹਨੂੰ ਚੈਲੰਜ ਕੀਤਾ ਜਾ ਸਕਦਾ ਸੁਪਰੀਮ ਕੋਰਟ ਦੇ ਵਿੱਚ। ਪਰ ਸੁਪਰੀਮ ਕੋਰਟ ਦੇ ਵਿੱਚ ਜੇ ਗ੍ਰਾਮ ਸਭਾਵਾਂ ਦੇ ਮਤੇ ਜਾਂਦੇ ਆ, ਕਿਉਂਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਬੰਦਿਆਂ ਨੇ ਪਾਸ ਕੀਤਾ ਉਹ ਵੀ ਗ੍ਰਾਮ ਸਭਾਵਾਂ ਦੇ ਦੁਆਰਾ ਚੁਣ ਕੇ ਗਏ ਆ, ਉਹਨਾਂ ਲੋਕਾਂ ਨੇ ਵੋਟ ਪਾਈ ਆ, ਉਹ ਤਾਂ ਹੀ ਪਹੁੰਚੇ ਆ। ਜੇ ਸੁਪਰੀਮ ਕੋਰਟ ਦੇ ਵਿੱਚ ਇਹ ਮਤੇ ਪਹੁੰਚ ਜਾਂਦੇ ਆ ਕਿ ਇੰਨੇ ਲੋਕ ਤਾਂ ਇਹਦਾ ਵਿਰੋਧ ਕਰ ਰਹੇ ਆ, ਅਸੀਂ ਇਹਨੂੰ ਸਵੀਕਾਰ ਨਹੀਂ ਕਰਦੇ, ਉਹਦੇ ਨਾਲ ਦੇਖੋ ਡਿਸੀਜਨ ਲੈਣਾ ਸੁਪਰੀਮ ਕੋਰਟ ਨੇ। ਫਿਰ ਵੀ ਇਹ ਨਹੀਂ ਕਹਿ ਸਕਦੇ ਕਿ ਉਹਦੇ ਨਾਲ ਜੀ ਉਹਨੇ ਆਪਣਾ ਡਿਸੀਜਨ ਬਦਲ ਦੇਣਾ। ਪਰ ਇਹ ਇੱਕ ਬਹੁਤ ਮਜ਼ਬੂਤ ਪੱਖ ਹੋਣਾ ਇਹਦੇ ਨਾਲ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਜਿਹੜਾ ਤੱਥਾਂ ਦੇ ਆਧਾਰਿਤ ਕਿ ਲੋਕਾਂ ਲਈ ਜਿਹੜੇ ਤੁਸੀਂ ਆਰਡੀਨੈਂਸ ਪਾਸ ਕੀਤੇ ਜਾਂ ਬਿੱਲ ਪਾਸ ਕੀਤੇ ਆ, ਇਹਦਾ ਸਾਡੇ ਨਹੀਂ ਇਹ ਮੁਤਾਬਿਕ ਹੈਗਾ ਤੇ ਇਹਨੂੰ ਜਿਹੜਾ ਚੇਂਜ ਕੀਤਾ ਜਾਵੇ, ਫਿਰ ਕੁਝ ਹੋ ਸਕਦਾ। ਅਦਰਵਾਈਜ਼ ਜਿਹੜੀਆਂ ਆ ਗੱਲਾਂ ਆ ਇਹਨੂੰ ਇੱਕ ਦਲੀਲ ਦੇ ਤੌਰ ਦੇ ਉੱਤੇ, ਪੱਖ ਦੇ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ।
ਤੇ ਜੇ ਇਸ ਤਰੀਕੇ ਦੇ ਨਾਲ ਗ੍ਰਾਮ ਸਭਾਵਾਂ ਦੇ ਕੋਲੋਂ ਇਹ ਕਰਵਾਇਆ ਜਾ ਰਿਹਾ, ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ, ਜੀ। ਨੋ ਡਾਊਟ ਕਿ ਅੱਜ ਲੋਕੀ ਵੀ ਅਵੇਅਰ ਹੋ ਰਹੇ ਆ, ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਅਸੀਂ ਆਪਣਾ ਸਰਪੰਚ ਵੀ ਚੇਂਜ ਕਰ ਸਕਦੇ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਜੀ ਕੀ ਹੈ ਅਸੀਂ ਆਪਣੇ ਐਮਐਲਏ ਨੂੰ ਵੀ ਕੁਝ ਕਹਿ ਸਕਦੇ ਹਾਂ, ਅਸੀਂ ਐਮਪੀ ਨੂੰ ਵੀ ਕੁਐਸਚਨ ਕਰ ਸਕਦੇ ਹਾਂ ਜੀ। ਪਰ ਇਹ ਐਜੀਟੇਸ਼ਨਾਂ ਦੇ ਚਲੋ ਕੀ ਬਣਨਾ ਨਹੀਂ ਬਣਨਾ, ਪਰ ਨਾਲ ਦੀ ਨਾਲ ਲੋਕਾਂ ਦੇ ਤੱਕ ਜਿਹੜੀ ਅਵੇਅਰਨੈਸ ਪਹੁੰਚ ਰਹੀ ਆ, ਇਹ ਬਹੁਤ ਵੱਡੀ ਗੱਲ ਆ ਤੇ ਸਾਰੇ ਲੋਕ ਜਿਹੜੇ ਅਹਿਮੀਅਤ ਭੂਮਿਕਾ ਨਿਭਾ ਰਹੇ ਆ ਇਸ ਚੀਜ਼ ਦੇ ਵਿੱਚ, ਉਹਨਾਂ ਨੂੰ ਸਲਾਮ। ਸੋ ਮਤਲਬ ਜੇ ਸਾਫ਼ ਸ਼ਬਦਾਂ ਦੇ ਵਿੱਚ ਕਹੀਏ ਤਾਂ ਲੀਗਲ ਸਟੈਂਡ ਇਹਦਾ ਹੈ ਨਹੀਂ, ਇਹ ਚੈਲੰਜ ਨਹੀਂ ਕਰ ਸਕਦੀ ਉਹਨਾਂ ਬਿੱਲਾਂ ਨੂੰ। ਪਰ ਜੇ ਉਹ ਜਿੱਦਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਣੇ ਵੀ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ, ਤਾਂ ਉਹਦੇ ਨਾਲ ਇਹ ਮਤੇ ਪੈ ਕੇ ਜਾਂਦੇ ਆ ਗ੍ਰਾਮ ਸਭਾਵਾਂ ਨੂੰ, ਤੇ ਉਹ ਵਿਰੋਧ ਦਿਸੂਗਾ, ਤੇ ਵਿਰੋਧ ਕਾਰਨ ਜਿਹੜੇ ਲੋਕਾਂ ਦੇ ਪੱਖ 'ਚ ਫੈਸਲੇ ਹੋ ਸਕਦੇ। ਬਿਲਕੁਲ, ਇਹਨੂੰ ਇਹ ਨਾ ਸਮਝਿਆ ਜਾਵੇ ਜੀ ਗ੍ਰਾਮ ਸਭਾ ਦੇ ਵਿੱਚ ਅਸੀਂ ਕਰਕੇ ਤੇ ਅਸੀਂ ਪਾਰਲੀਮੈਂਟ ਦੇ ਕਾਨੂੰਨ ਰੱਦ ਕਰਵਾ ਦੇਣੇ ਆ ਜੀ। ਇਹ ਸਿਰਫ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਕੇਸ ਜਾਣੇ ਆ, ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜਾਂ ਨੇ ਇਹ ਦਲੀਲ ਦੇਖਣੀ ਹੈ, ਇਹਨੂੰ ਇੱਕ ਮਜ਼ਬੂਤ ਦਲੀਲ ਦੇ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਕਿ ਉਹਨਾਂ ਨੂੰ ਜਿਹੜਾ ਆਪਣਾ ਫੈਸਲਾ ਆ ਫਿਰ ਇਹਦੇ ਆਧਾਰ ਤੇ ਫਿਰ ਲੋਕੀ ਪੁੱਛ ਸਕਦੇ ਆ। ਇਹਨੂੰ ਕਿੱਦਾਂ ਚੈਲੰਜ ਕਰਨਗੇ ਕਿ ਲੋਕੀ ਤਾਂ ਰੈਡੀ ਨਹੀਂ ਹੈਗੇ ਜੀ। ਤੇ ਫਿਰ ਉਹਦੇ ਵਿੱਚ ਅਗਲਾ ਕੀ ਪੱਖ ਰੱਖਿਆ ਜਾਂਦਾ, ਇਹਨੂੰ ਕਿੱਦਾਂ ਚੈਲੰਜ ਕਰਦੀ ਹੈ ਸਰਕਾਰ, ਫਿਰ ਉਹ ਆਉਣ ਵਾਲਾ ਸਮਾਂ। ਸੋ ਇਹ ਇੱਕ ਰਾਹ ਜ਼ਰੂਰ ਹੈਗਾ ਜਿਹਦੇ ਨਾਲ ਤੁਸੀਂ ਆਪਣਾ ਵਿਰੋਧ ਜਿਹੜਾ ਆ ਲੀਗਲ ਢੰਗ ਨਾਲ ਜਿਹੜਾ ਭਾਰਤ ਦਾ ਕਾਨੂੰਨ ਹੈ ਉੱਥੋਂ ਤੱਕ ਆਪਣਾ ਜਿਹੜਾ ਵਿਰੋਧ ਦਰਜ ਕਰਾ ਸਕਦੇ ਆ। ਜਦੋਂ ਇਹ ਕੇਸ ਸੁਪਰੀਮ ਕੋਰਟ 'ਚ ਜਾਊਗਾ ਤਾਂ ਉਹਨਾਂ ਨੂੰ ਇਹ ਪਤਾ ਲੱਗ ਜਾਊਗਾ ਕਿ ਇੰਨੇ ਲੋਕ ਵਿਰੋਧ 'ਚ ਆ, ਤਾਂ ਜਿਹੜਾ ਕਾਨੂੰਨ ਹੈ ਉਹ ਸੋਚਣ ਤੇ ਮਜਬੂਰ ਹੋ ਜਾਊਗਾ। ਪਰ ਦੂਜੀ ਗੱਲ ਇਹ ਨਾਲ ਇਹ ਵੀ ਆ ਕਿ ਉਹਨਾਂ ਨੇ ਇਕੱਲਾ ਪੰਜਾਬ ਲੈਵਲ ਤੇ ਨਹੀਂ ਦੇਖਣਾ ਜੀ, ਉਹਨੇ ਪੂਰਾ ਸੁਪਰੀਮ ਕੋਰਟ ਦਾ ਇੱਕ ਇਹ ਜਿਹੜਾ ਕੇਂਦਰ ਦੇ ਕਾਨੂੰਨ ਆ ਜੀ, ਇਹਦੇ ਵਿੱਚ ਸਾਰੀ ਇੰਡੀਆ ਨੂੰ ਦੇਖਿਆ ਜਾਣਾ ਜੀ। ਇੰਡੀਆ ਲੈਵਲ ਦੇ ਉੱਤੇ ਇਹਦਾ ਕੰਮ ਕੀ ਚੱਲਦਾ ਆ ਉਹਦਾ ਵੀ ਦੇਖਣਾ ਪੈਣਾ। ਦੂਜੇ ਪਾਸੇ ਕੁਝ ਸਟੇਟਾਂ ਇਦਾਂ ਦੀਆਂ ਵੀ ਹੈਗੀਆਂ ਜਿੱਥੇ ਅਜੇ ਪੰਚਾਇਤੀ ਰਾਜ ਲਾਗੂ ਨਹੀਂ ਹੋ ਪਾਇਆ, ਮਿਜ਼ੋਰਮ, ਨਾਗਾਲੈਂਡ, ਮੇਘਾਲਿਆ ਵਗੈਰਾ, ਉਹਨਾਂ ਦਾ ਕਿੱਦਾਂ ਨਿਸ਼ਕਰਸ਼ ਨਿਕਲਦਾ ਇਹ ਵੀ ਸੁਪਰੀਮ ਕੋਰਟ ਦੇ ਜਾ ਕੇ ਪੁੱਛਣਾ ਆ। ਪਰ ਨੋ ਡਾਊਟ ਇੱਕ ਬਹੁਤ ਵਧੀਆ ਇਹ ਇੱਕ ਅਪੀਲ ਆ, ਇਹਦੇ ਨਾਲ ਇੱਕ ਤਰ੍ਹਾਂ ਦਾ ਚੈਲੰਜ ਜ਼ਰੂਰ ਕਰ ਸਕਦੇ ਆਪਾਂ। ਜੀ ਬਿਲਕੁਲ। ਸੋ ਚਾਹੇ ਇੱਕ ਰਾਹ ਆ, ਇਹਦਾ ਕੋਈ ਰਿਜ਼ਲਟ ਮਿਲੇ ਜਾਂ ਨਾ ਮਿਲੇ, ਪਰ ਸਾਡੇ ਲੋਕਾਂ ਨੂੰ ਇਹ ਜਿਹੜੀ ਇਹ ਕਰਨਾ ਜ਼ਰੂਰ ਚਾਹੀਦਾ। ਇਹਦੇ ਨਾਲ ਤੁਹਾਡਾ ਜਿਹੜਾ ਵਿਰੋਧ ਹੈ ਉਹ ਦਰਜ ਜ਼ਰੂਰ ਹੋਊਗਾ। ਇਹਦੇ ਨਾਲ ਜੇਕਰ ਟਿੱਪਣੀਆਂ ਦੀ ਗੱਲ ਕਰਾਂ ਤਾਂ ਜਗਤਾਰ ਸਿੰਘ ਹੁਣਾਂ ਦੀ ਟਿੱਪਣੀ ਆਈ ਆ, ਉਹ ਮੇਰੇ ਖਿਆਲ ਜੱਗਾ ਸਿੱਧੂ ਹੁਣਾਂ ਦਾ ਜਿਹੜਾ ਸਵਾਲ ਸੀਗਾ ਉਹਨਾਂ ਤੇ ਉਹਨਾਂ ਦੀ ਟਿੱਪਣੀ ਆਈ ਆ। ਸੋ ਤੁਹਾਡਾ ਵੀ ਟਿੱਪਣੀ ਕਰਨ ਲਈ ਜਗਤਾਰ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਦਲਜੀਤ ਜੀ, ਇਹਦੇ ਨਾਲ ਜਿਹੜਾ ਆ ਸਮਾਂ ਆਪਣੇ ਪ੍ਰੋਗਰਾਮ ਦਾ ਮੁਕੰਮਲ ਹੋ ਚੁੱਕਾ, ਤੁਸੀਂ ਆਏ, ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ, ਅੱਗੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਿਓ, ਤੇ ਸਾਡੇ ਤੱਕ ਵੀ ਆਪਣੀ ਫੀਡਬੈਕ ਜ਼ਰੂਰ ਪਹੁੰਚਾਇਓ। ਜੇਕਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੋਈ ਤਰੁੱਟੀ ਲੱਗੀ ਤਾਂ ਉਹ ਆਪਣੀ ਫੀਡਬੈਕ ਦੇ ਵਿੱਚ ਆਪਣੀਆਂ ਟਿੱਪਣੀਆਂ ਸਾਡੇ ਤੱਕ ਜ਼ਰੂਰ ਪਹੁੰਚਾਇਓ, ਤਾਂ ਜੋ ਅਸੀਂ ਉਹ ਜਿਹੜੀ ਤਰੁੱਟੀ ਆ ਦੂਰ ਕਰਕੇ ਤੁਹਾਡੇ ਤੱਕ ਪ੍ਰੋਗਰਾਮ ਹੋਰ ਵੀ ਵਧੀਆ ਕਰਕੇ ਲੈ ਕੇ ਆ ਸਕੀਏ। ਤੁਸੀਂ ਜੁੜਦੇ ਹੋ, ਟਿੱਪਣੀਆਂ ਕਰਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਜੁੜਿਆ ਕਰੋ। ਇਹ ਪ੍ਰੋਗਰਾਮ ਹਰ ਬੁੱਧਵਾਰ, ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ। ਇੱਦਾਂ ਹੀ ਜੁੜੇ ਰਹੋ ਵਿੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।